ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਪ੍ਰੋਗਰਾਮ ਸੇ ਸੰਭਾਲ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋ ਗਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ ਦੱਸਦੇ ਨੇ ਇਲਾਜ ਜੋ ਆਪਾਂ ਮੰਗਲਵਾਰ ਨੂੰ ਪੁੱਛਦੇ ਹਾਂ। ਕੁਛ ਇਲਾਜ ਦੱਸ ਦਿੱਤੇ ਜਾਂਦੇ ਆ, ਕਈ ਵਾਰੀ ਉਹਨਾਂ ਦੇ ਹੋਰ ਵੀ ਵਾਧੂ ਇਲਾਜ ਹੁੰਦੇ ਆ ਜਾਂ ਕਿ ਦੱਸੇ ਨਹੀਂ ਜਾਂਦੇ। ਉਹਨਾਂ ਬਾਰੇ ਜਗਵੀਰ ਸਿੰਘ ਜੀ ਇਲਾਜ ਲੈ ਕੇ ਆਉਂਦੇ ਆ। ਇਸ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ। ਅਤੇ ਉਸ ਤੋਂ ਬਾਅਦ ਇਹ ਵੀ ਦੱਸੀਏ ਕਿ ਕੋਈ ਵੀ ਸਾਡੇ ਵਿੱਚ ਡਾਕਟਰ ਨਹੀਂ ਹੈਗਾ ਜਿਹਦੇ ਕੋਲ ਕੋਈ ਮੈਡੀਕਲ ਲਾਇਸੈਂਸ ਹੋਵੇ ਅਤੇ ਉਹ ਸਾਨੂੰ ਦਵਾਈ ਲਿਖ ਕੇ ਦੇ ਦੇਵੇ। ਇਸ ਤਰ੍ਹਾਂ ਦਾ ਇੱਥੇ ਕੋਈ ਵੀ ਨਹੀਂ ਹੈਗਾ। ਸਿਰਫ ਅਤੇ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਵਰਤ ਕੇ ਆਪਣੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ, ਉਸ 'ਤੇ ਅਸੀਂ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਬੀਸਲਾ ਪਰਿਵਾਰ ਅਤੇ ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸਤਨਾਮ ਸਿੰਘ ਅਤੇ ਕਮਲਜੀਤ ਕੌਰ ਬੈਂਸ, ਸੰਤ ਸਿੰਘ ਅਤੇ ਦੇਬਾ ਟਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੋ ਬਸੇਰੀ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਸੁਗੰਧ ਵਾਸਤੇ ਪੁੱਛਦੇ ਸੀ ਕਿਹੜੀ ਚੀਜ਼ਾਂ ਨੂੰ ਠੀਕ ਹਾਂਜੀ ਕਰਦੀ ਹੈਗੀ ਸੁਗੰਧ। ਇੱਕ ਤਾਂ ਉਹਨੇ ਨੀਂਦ ਜਿਹਨਾਂ ਨੂੰ ਨਹੀਂ ਆਉਂਦੀ ਹੈਗੀ ਸਵਾਰ ਕੇ, ਉਹ ਆਪਣੇ ਦੇਸੀ ਘੀ ਦੇ ਵਿੱਚ ਪਾ ਕੇ ਚਮਚਾ ਤੇ ਆਪਣੇ ਦੁੱਧ ਉਹ ਪਾ ਕੇ ਮਿਕਸ ਕਰਕੇ ਦੁੱਧ ਨਾਲ ਲੈ ਕੇ ਆਪਣੇ ਲੈ ਸਕਦੇ। ਦੁੱਧ ਨਾਲ ਘੀ ਪਾ ਕੇ ਖਾ ਕੇ ਜਿਸ ਤਰ੍ਹਾਂ ਮਰਜ਼ੀ ਘਿਓ ਪਾ ਲਵੇ। ਇਹ ਖੁਸ਼ਕ ਹੁੰਦੀ ਹੈ ਜੀ। ਆਪਣੇ ਦੁੱਧ ਆਪਣੇ ਘਿਓ ਜ਼ਰੂਰ ਮੰਗਦੀ ਹੈਗੀ ਸੁਗੰਧ ਜਿਹੜੇ ਖਾਂਦੇ ਹੈਗੇ। ਤੇ ਗੱਲ ਗਰਮ ਸੁਭਾਅ ਦੀ ਹੁੰਦੀ ਹੈਗੀ ਹੈ। ਜੇ ਗਰਮੀ ਵਾਲਾ ਸੁਗੰਧ ਖਾਂਦਾ ਹੈਗਾ, ਜੇ ਜ਼ਿਆਦਾ ਉਹਨੂੰ ਗਰਮੀ ਲੱਗਦੀ ਤਾਂ ਉਹ ਤਾਂ ਘਿਓ ਖਾਈ ਜਾਵੇ ਤਾਂ ਉਹ ਫਿਰ ਅਸਰ ਨਹੀਂ ਕਰਦੇ ਜੀ ਵਾਲਾ। ਅੱਛਾ, ਫਿਰ ਆਪਣੇ ਜੇ ਦਿਲ ਦਾ ਦਰਦ ਹੁੰਦਾ ਹੋਵੇ ਉਹਦੇ ਵਾਸਤੇ ਤੁਸੀਂ ਅਸਗੰਧ ਲੈਣੀ ਹੈ ਤੇ ਬਿਹੇੜੇ ਲੈਣੇ ਹੈਗੇ। ਦੋਵੇਂ ਚੀਜ਼ਾਂ ਆਪਣੇ ਬਰਾਬਰ ਲੈਣੀਆਂ ਹੈਗੀਆਂ ਇਹ। ਤੇ ਆਪਣੇ ਜਾਂ ਤਾਂ ਸ਼ਹਿਦ ਪਾ ਕੇ ਜਾਂ ਗੂੰਦ ਪਾ ਕੇ ਆਪਣੇ ਗੋਲੀਆਂ ਜਿਹੀਆਂ ਵੱਟ ਲਵੇ, ਜਿਸ ਤਰ੍ਹਾਂ ਬੇਰ ਦੇ ਦਾਣੇ ਜਿਹੜੀ ਗੋਲੀਆਂ ਜਿਹੀਆਂ ਹੁੰਦੀਆਂ, ਉਹ ਇੱਕ ਗੋਲੀ ਸਵੇਰ ਨੂੰ ਇੱਕ ਗੋਲੀ ਸ਼ਾਮ ਨੂੰ ਲੈ ਲੈ ਕਰੇ। ਜਾਂ ਸਮਝ ਲਓ ਅੱਧਾ ਕੁ ਚਮਚਾ ਸਮਝ ਲਓ ਜੇ ਤੁਸੀਂ ਇਹ ਦੇਖਣਾ ਤਾਂ। ਜੇ ਨਹੀਂ ਗੋਲੀ ਵੱਟਣੀ ਤਾਂ ਫਿਰ ਜੇ ਲੋ ਬਲੱਡ ਪ੍ਰੈਸ਼ਰ ਵਾਸਤੇ ਲੈਣੀ ਹੈਗੀ ਅਸਗੰਧ ਤਾਂ ਉਹਦੇ ਵਿੱਚ ਅਸਗੰਧ ਅਤੇ ਪੀਪਲ ਅਮਰੂਦ ਇਹ ਬਰਾਬਰ ਪਾ ਕੇ ਇਹ ਤੁਸੀਂ ਆਪਣੇ ਇੱਕ ਚਮਚਾ ਇਹ। ਫਿਰ ਜੇ ਅਸਗੰਧ ਤੁਸੀਂ ਗਠੀਏ ਵਾਸਤੇ ਲੈਣੀ ਹੈਗੀ ਤਾਂ ਅਸਗੰਧ ਅਤੇ ਚੌਬ ਚੀਨੀ ਇਹ ਤੁਸੀਂ ਆਪਣੇ ਲੈ ਕੇ ਇੱਕ ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦਾ। ਫਿਰ ਜੋੜਾਂ ਦੇ ਦਰਦ ਵਾਸਤੇ ਅਸਗੰਧ, ਚੌਬ ਚੀਨੀ ਤੇ ਔਲਿਆਂ ਦਾ ਚੂਰਨ ਇਹ ਬਰਾਬਰ ਲੈ ਕੇ ਇੱਕ ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਜੇ ਆਪਣੇ ਯਾਦ ਸ਼ਕਤੀ ਵਾਸਤੇ ਤੁਸੀਂ ਲੈਣੀ ਹੈਗੀ ਜਾਂ ਨੀਂਦ ਵਾਸਤੇ ਅਸਗੰਧ ਤੇ ਬ੍ਰਹਮੀ ਬੂਟੀ ਇਹ ਬਰਾਬਰ ਲੈ ਕੇ ਤਾਂ ਇਹਦਾ ਇੱਕ ਚਮਚਾ ਲਈ ਜਾਣਾ ਹੈਗਾ। ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ, ਬਾਂਝਪਨ ਜਿਹਨਾਂ ਨੂੰ ਕਹਿੰਦੇ ਹੈਗੇ, ਉਹ ਅਸਗੰਧ ਦਾ ਚੂਰਨ ਤੁਸੀਂ ਇੱਕ ਚਮਚਾ ਉਹਨੇ ਦੇਸੀ ਘੀ ਜਿਵੇਂ ਪਾ ਕੇ ਮਿਕਸ ਕਰਕੇ ਖਾ ਕੇ ਉੱਪਰ ਦੁੱਧ ਪੀ ਲੈਣਾ ਹੈਗਾ। ਜਿੱਦਾਂ ਤੇ ਸਾਡੀ ਡੇਟ ਮੰਥਲੀ ਡੇਟ ਸ਼ੁਰੂ ਹੁੰਦੀ ਹੈਗੀ ਤੇ ਉਹਦੇ ਜਿੱਦਾਂ ਖਤਮ ਹੁੰਦੀ ਹੈ ਉਹਨਾਂ ਚਿਰ ਖਾਈ ਜਾਣਾ। ਕਿਸੇ ਨੂੰ 3 ਦਿਨ 4 ਦਿਨ ਜਿੰਨੇ ਦੇ ਵੀ ਰਹੇ। ਉਹਦੇ ਬਾਅਦ ਆਪਣੇ ਤੁਸੀਂ ਬੱਚਾ ਹੋਣੇ ਦੀ ਸੰਭਾਵਨਾ ਵੱਧ ਜਾਂਦੀ ਤੇਜ਼ ਵਿੱਚ। ਜਾਂ ਹੋਰ ਵੀ ਹੈਗੀਆਂ ਤਾਂ ਫਿਰ ਬਹੁਤ ਟਾਈਮ ਲੱਗੂ। ਇਹ ਤਾਂ ਲਕੋਰੀਏ ਵਾਸਤੇ ਹੈਗੇ ਆਪਣੇ, ਜੇ ਗਰਭ ਡਿੱਗਦਾ ਹੈਗਾ ਉਹਦੇ ਵਾਸਤੇ ਅੱਡ ਦਵਾਈਆਂ ਹੈਗੀਆਂ ਸਾਰੀਆਂ। ਫਿਰ ਅੱਗੋਂ ਜਿਹੇ ਜਿਹੇ ਸਵਾਲ ਆਈ ਜਾਓਗੇ ਦੱਸੀ ਜਾਓਗੇ। ਜਿਹੜੇ ਕਹਿੰਦੇ ਸੀ ਅੱਖਾਂ ਤੇ ਪਾਣੀ ਨਿਕਲਦਾ ਹੈਗਾ ਜਾਂ ਜਲਨ ਜੀ ਹੁੰਦੀ ਹੈਗੀ, ਉਹ ਤਾਂ ਥੋੜ੍ਹਾ ਧਨੀਆ ਪਾਣੀ ਨਾਲ ਉਬਾਲ ਕੇ ਜੀ ਚੰਗੀ ਤਰ੍ਹਾਂ ਸੁੱਕਾ ਧਨੀਆ ਜਿਹੜਾ ਹੁੰਦਾ ਉਹ ਆਪਣੇ 5-7 ਮਿੰਟ ਉਬਾਲ ਕੇ ਭੁੰਨ ਲਵੇਂ ਉਹਨੂੰ ਕੱਪੜੇ ਦੇ ਵਿੱਚ ਉਹ ਅੱਖਾਂ ਮਾ ਪਾਈ ਜਿਵੇਂ ਅੱਖਾਂ ਦੀ ਜਲਨ, ਅੱਖਾਂ ਦੇ ਵਿੱਚ ਪਾਣੀ ਉਹ ਬੰਦ ਹੋ ਜਾਊਗਾ। ਜਾਂ ਫਿਰ ਫਟਕੜੀ ਗੁਲਾਬ ਜਲ ਦੇ ਵਿੱਚ ਥੋੜ੍ਹੀ ਜਿਹੀ ਆਪਣੇ ਫਟਕੜੀ ਪਾ ਲਵੇਂ। 5 ਚਮਚੇ ਲੈ ਕੇ ਗੁਲਾਬ ਜਲ 4-5 ਚਮਚੇ ਜਿੰਨੇ ਸ਼ੀਸ਼ੀ ਜੀ ਮਾਰਨੇ ਜਿਹੜਾ ਅੱਖਾਂ ਮ ਦਵਾਈ ਪਾਣੇ ਵਾਲੀ ਹੁੰਦੀ ਉਹਦੇ ਵਿੱਚ ਮਾੜੀ ਆਪਣੇ 3-4 ਚੌਲਾਂ ਦੇ ਦਾਣੇ ਜਿੰਨੀ ਅਸੀਂ ਫਟਕੜੀ ਪਾ ਦੇਵੇਂ। ਉਹ ਖਿੱਲ ਖੁੱਲ ਕਰਨੇ ਦੀ ਲੋੜ ਨਹੀਂ, ਅਸੀਂ ਪਾ ਦੇਵੇਂ ਜੀ ਉਹਦੇ ਨਾਲ। ਆਪਣੇ ਜੇ ਘੱਟ ਵੱਧ ਕਰਨੀ, ਜੇ ਜ਼ਿਆਦਾ ਤੇਜ਼ ਬਣ ਗਈ ਤਾਂ ਥੋੜ੍ਹਾ ਜਿਹਾ ਗੁਲਾਬ ਜਲ ਹੋਰ ਐਡ ਕਰ ਲਈਏ ਵਿੱਚੋਂ। ਜਿਹੜੇ ਕਹਿੰਦੇ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਇਹ ਤਾਂ ਕਾਲੀ ਤੁਲਸੀ ਦਾ ਰਸ ਪਾ ਲੈ ਕਰੇ ਜੀ, ਉਹਦੇ ਨਾਲ ਠੀਕ ਹੋ ਜਾਂਦੀਆਂ। ਜਾਂ ਫਿਰ ਪਿਆਜ਼ ਦਾ ਰਸ ਤੇ ਗੁਲਾਬ ਜਲ ਇਹ ਬਰਾਬਰ ਮਿਕਸ ਕਰਕੇ 2-3 ਬੰਦਾ ਪਾਈਏ ਜਿਵੇਂ ਕੰਨਾਂ 'ਚ। ਜਾਂ ਫਿਰ ਸੁੰਡ ਤੇ ਗੁੜ ਇਹ ਮਿਲਾ ਕੇ ਤੁਸੀਂ ਖਾ ਲਿਆ ਕਰੋ ਇਹਦੇ ਵਿੱਚ। ਜਾਂ ਫਿਰ ਨਹੀਂ ਤਾਂ ਸੇਂਦਾ ਨੂਨ ਦੇ ਵਿੱਚ ਅਦਰਕ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ 2 ਚਮਚੇ ਲੈ ਕੇ ਇੱਕ ਚੁਟਕੀ ਸੇਂਦਾ ਨੂਨ ਮਿਲਾ ਕੇ ਉਹ ਤੁਸੀਂ ਆਪਣੇ ਕੰਨ 'ਚ ਪਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਮੂੰਹ ਸੁੱਕਦਾ ਹੈਗਾ ਉਹ ਪਲੰਬ ਖਾ ਸਕਦੇ ਜੀ, ਪਲੰਬ ਖਾ ਲਿਆ ਕਰੋ। ਉਹ ਫਿਰ ਜਿਹੜੀ ਛੋਟੀ ਇਲਾਇਚੀ ਹੁੰਦੀ ਆ ਮੂੰਹ ਪਾ ਕੇ ਚੂਸੀ ਜਾਇਆ ਕਰੋ। ਬਾਜ਼ਾਰ ਮਾ ਸਤੂਤ ਦਾ ਜਿਹੜੇ ਸ਼ਹਿਤੂਤ ਹੁੰਦੇ ਤੂੰਤ ਕਹਿੰਦੇ ਹੁੰਦੇ ਪੰਜਾਬੀ ਮਾ ਤੂੰਤ, ਉਹਨਾਂ ਦਾ ਸ਼ਰਬਤ ਪੀ ਲਿਆ ਕਰੋ। ਫਿਰ ਸੰਤਰੇ ਦਾ ਜੂਸ ਪੀ ਸਕਦੇ ਹਾਂ, ਅਨਾਰ ਦਾ ਜੂਸ ਪੀ ਸਕਦੇ ਹੈਗੇ। ਫਿਰ ਆਪਣੇ ਤੁਸੀਂ ਸਵੇਰ ਨੂੰ ਉੱਠ ਕੇ
ਜੇ ਸਵੇਰ ਨੂੰ ਸਾਰਾ ਸੁੱਕਦਾ ਹੈਗਾ ਤਾਂ ਆਪਣੇ ਮੂੰਹਾਂ ਗਲੀਸਰੀਨ ਲਗਾ ਲਿਆ ਕਰੋ, ਨਹੀਂ ਰਾਤ ਨੂੰ ਪੈਣ ਲੱਗੇ ਸਾਰੇ ਮੂੰਹਾਂ ਲੰਬਾ ਜਿਹਾ ਡੱਕਾ ਦੇ ਕੇ ਕਿਉਂ ਟਿੱਪਦਾ ਉਹ ਪਿਓ ਕੇ, ਜਾਂ ਨਹੀਂ ਤਾਂ ਐਂ ਕਰ ਲਓ ਜਿਹੜਾ ਤਾਂ ਬੋਤਲ ਦਾ ਹੀ ਪੀੜਾ ਹੁੰਦਾ ਉਹ ਭਰ ਕੇ ਮੂੰਹਾਂ ਪਾ ਲਓ ਤੇ ਸਾਰੇ ਮੂੰਹ ਦੇ ਵਿੱਚੋਂ ਘੁਮਾ ਲਿਆ ਉਹ 2 ਮਿੰਟ ਜੀਭ ਨਾਲ ਉੱਪਰ ਥੱਲੇ ਤਾਲਵੇ ਨੂੰ ਆਲੇ ਦੁਆਲੇ ਗੱਲਾਂ ਨੂੰ ਐਂ ਕਰਕੇ ਫਿਰ ਪਾਣੀ ਬਾਹਰ ਕੱਢਦੇ ਕਰੋ। ਇਹਦੇ ਨਾਲ ਹਟ ਜੂਗਾ ਜੀ, ਪੱਕੀ ਗਰੰਟੀ ਹੈ। ਗਲੀਸਰੀਨ ਹਟਾ ਦਿੰਦੀ ਜਿਹਨਾਂ ਦਾ ਮੂੰਹ ਸੁੱਕਦਾ। ਜਿਹੜੇ ਕਹਿੰਦੇ ਤੇ ਲੱਤਾਂ ਦੇ ਵਿੱਚੋਂ ਦਰਦ ਹੁੰਦਾ ਹੈਗਾ ਪੱਟਾਂ ਦੇ ਵਿੱਚੋਂ, ਉਹ ਤਾਂ ਉਹਨੇ ਕਈ ਵਾਰੀ ਰੇਤੇ ਦੀ ਪੋਟਲੀ ਬਣਾ ਕੇ ਉਹਦਾ ਸੇਕ ਦੇ ਲੈ ਕਰੇ ਜੀ, ਪੋਟਲੀ ਮਾ ਰੇਤਾ ਪਾ ਕੇ ਉਹਦਾ ਸੇਕ ਜੇ ਦੇ ਲੈ ਕਰੇ, ਕਈ ਵਾਰੀ ਆਪਣੇ ਹੁੰਦਾ ਇਹਦੇ ਨਾਲ। ਨਹੀਂ ਤਾਂ ਫਿਰ ਆਪਣੇ ਤੁਸੀਂ ਲੈਣਾ ਹੈਗਾ ਆਪਣੇ ਇੱਕ ਔਲਿਆਂ ਦੇ ਤਾਂ 1 ਚਮਚਾ ਔਲਿਆਂ ਦੇ ਪਾਊਡਰ ਦਾ ਖਾ ਕੇ ਉੱਪਰੋਂ ਤੁਸੀਂ ਆਪਣੇ 1 ਕੱਪ ਦੁੱਧ ਦੇ 3-4 ਕਲੀਆਂ ਲਸਣ ਦੀਆਂ ਉਬਾਲ ਕੇ ਪਹਿਲਾਂ ਰੱਖ ਲਓ ਤੁਸੀਂ, ਤੇ ਔਲਿਆਂ ਦਾ ਚਮਚਾ ਲੈ ਕੇ ਉੱਪਰ ਦੁੱਧ ਪੀ ਲਓ ਤੁਸੀਂ ਲਸਣ ਵਾਲਾ, ਇਹਦੇ ਨਾਲ ਸਾਰੇ ਹਟ ਜੂਗੇ ਇਹ। ਜਾਂ ਫਿਰ ਜੇ ਨਹੀਂ ਤਾਂ ਤੁਸੀਂ ਪਪੀਤੇ ਦਾ ਥੋੜ੍ਹਾ ਜਿਹਾ ਰਸ ਤੇ ਅਦਰਕ ਦਾ ਰਸ ਮਿਕਸ ਕਰਕੇ ਇਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ, ਇਹਦੇ ਨਾਲ ਵੀ ਹਟ ਜੂਗੀ ਸਾਰੀ। ਜਿਹੜੇ ਕਹਿੰਦੇ ਤੇ ਨੀਂਦ ਨਹੀਂ ਆਉਂਦੀ ਹੈਗੀ, ਉਹ ਬ੍ਰਹਮੀ ਚੂਰਨ ਤੇ ਆਪਣੇ ਅਸਗੰਧ ਚੂਰਨ ਮੈਂ ਦੱਸ ਕੇ ਹਟਿਆ ਤੁਹਾਨੂੰ ਪਹਿਲਾਂ, ਉਹ ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੇ, ਐਨ ਵਧੀਆ ਨੀਂਦ ਆ ਜੂਗੀ ਜੀ, ਪੱਕੀ ਗਰੰਟੀ ਹੈ ਇਹਦੀ ਨਾਲ। ਜਾਂ ਜੇ ਥੋੜ੍ਹੀ ਆਪਣਾ 1 ਚਮਚਾ ਖਸਖਸ ਤੁਸੀਂ ਲੈ ਸਕਦੇ ਹੈਗੇ, ਚਾਹੇ ਤਾਂ ਦੁੱਧ ਉਬਾਲ ਕੇ ਲੈ ਲਓ, ਚਾਹੇ ਅਸੀਂ ਲੈ ਕੇ ਉੱਪਰ ਦੁੱਧ ਪੀ ਲਓ। ਇੱਕ ਟਾਈਮ ਇਹ ਕਰ ਲਿਆ ਕਰੇ ਖਸਖਸ ਦਾ, ਰਾਤ ਨੂੰ ਬ੍ਰਹਮੀ ਤੇ ਇਹ ਅਸਗੰਧ ਲੈ ਲਈ ਦੇਣੇ, ਖਸਖਸ ਖਾ ਲਈ, ਐਨ ਤੁਹਾਨੂੰ ਨੀਂਦ ਵਧੀਆ ਆ ਜਾਏ ਕਰੂਗੀ। ਫਿਰ ਤੁਸੀਂ ਇਹਦਾ ਤਿਰਫਲਾ ਪਾਊਡਰ ਤੇ ਆਪਣੇ 1 ਚਮਚਾ ਤੇ ਅੱਧਾ ਚਮਚਾ ਗੁੜ ਸ਼ੱਕਰ ਇਹ ਮਿਕਸ ਕਰਕੇ ਉਹਨੇ ਖਾ ਲਿਆ ਕਰੋ, ਇਹਦੇ ਨਾਲ ਵੀ ਨੀਂਦ ਆ ਜਾਂਦੀ ਹੈ। ਅਤੇ ਫਿਰ ਜੇ ਤੁਸੀਂ 3-4 ਵਜੇ ਆਪਣੇ ਸੁੰਡ ਦਾ ਆਪਣੇ ਕਾੜਾ ਬਣਾ ਕੇ ਚਾਹ ਦਾ ਉਹ ਪੀ ਸਕਦੇ ਹੈਗੇ, ਨਹੀਂ ਤਾਂ ਅੰਬਾਂ ਦਾ ਜੂਸੇ ਪੀ ਲਓ ਦੁੱਧ ਮਿਕਸ ਕਰਕੇ 3-4 ਵਜੇ, ਉਹਦੇ ਨਾਲ ਵੀ ਤੁਹਾਨੂੰ ਨੀਂਦ ਆ ਜਾਂਦੀ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਆਪਣੇ ਉਹਦੇ ਕਹਿੰਦੇ ਸੀਗੇ ਵੀ ਆਪਣੇ ਬੱਚੇ ਨੂੰ ਨਹੀਂ ਵੀ ਠੰਡ ਜਿਹੀ ਲੱਗਦੀ ਰਹਿੰਦੀ ਹੈਗੀ, ਜਿਹਨਾਂ ਨੂੰ 2-2 ਕੋਟੀਆਂ ਪਾ ਕੇ ਰੱਖਦੇ ਹੈਗੇ, ਉਹ ਤਾਂ ਉਹਨੇ ਮੱਛੀ ਦਾ ਤੇਲ ਲੱਗ ਜਾਵੇ ਨਹੀਂ ਲੈਣ, ਉਹਦੇ ਨਾਲ ਹਟ ਜੂਗੀ ਠੰਡ ਉਹਨਾਂ ਨੂੰ। ਮੱਛੀ ਦੇ ਤੇਲ ਦੇ ਕੈਪਸੂਲ ਜਿਹੇ ਮਿਲ ਜਾਂਦੇ ਚੁੱਪ ਕੇ 1-2 ਕੈਪਸੂਲ ਜਿਸ ਤਰ੍ਹਾਂ ਸੀਸੀ ਤੇ ਲਿਖਿਆ ਹੋਊਗਾ ਉਹਦੇ ਹਿਸਾਬ ਨਾਲ ਤੁਸੀਂ ਖਾ ਲਈਏ। ਜਾਂ ਫਿਰ ਚਮਨ ਪ੍ਰਾਸ਼ ਤੁਸੀਂ ਖਾ ਸਕਦੇ ਹੈਗੇ, ਇਹ ਪਤੰਜਲੀ ਦਾ ਲੈ ਲਿਓ ਤੁਸੀਂ, ਪਤੰਜਲੀ ਕੰਪਨੀ ਦਾ ਇਹਦਾ ਤਾਂ ਵਧੀਆ ਹੁੰਦਾ ਹੈਗਾ। ਨਹੀਂ ਤਾਂ ਆਪਣੇ 15-20 ਸੌਗੀ ਦੇ ਦਾਣੇ ਤੇ 2-3 ਲੌਂਗ ਇਹ ਪਾਣੀ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਤੇ ਨਹੀਂ ਤਾਂ ਆਪਣੇ ਕਾਲੀ ਮਿਰਚਾਂ, ਤੁਲਸੀ, ਥੋੜ੍ਹਾ ਜਿਹਾ ਅਦਰਕ ਤੇ ਆਪਣੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਲਿਆ ਕਰੋ। ਥੋੜ੍ਹੀ ਵਿੱਚ ਆਪਣੇ ਦਾਲਚੀਨੀ ਪਾ ਲਈ, ਇੱਕ ਸਭ ਗਰਮ ਹੁੰਦੀਆਂ ਚੀਜ਼ਾਂ, ਇਹਦੇ ਨਾਲ ਆਪਣੇ ਠੰਡ ਲੱਗਦੀ ਹਟ ਜੂਗੀ ਤੁਹਾਨੂੰ। ਫਿਰ ਤਿਲਾਂ ਦੇ ਲੱਡੂ ਤੁਸੀਂ ਖਾ ਸਕਦੇ ਹੈਗੇ, ਤਿਲਾਂ ਦੇ ਲੱਡੂ ਬਣਾ ਸਕਦੇ ਹੈਗੇ ਤੁਸੀਂ, ਇਹ ਲੈ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ, ਉਹ ਆਪਣੇ ਬੇਲ ਪਾਊਡਰ ਲੈਣਾ ਹੈਗਾ ਤੁਸੀਂ 50 ਗ੍ਰਾਮ, ਸੁੱਕਾ ਧਨੀਆ 50 ਗ੍ਰਾਮ, ਮਿਸ਼ਰੀ 100 ਗ੍ਰਾਮ, ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, 3 ਟਾਈਮ ਖਾ ਲਿਆ ਕਰੋ, ਇਹਦੇ ਨਾਲ ਸਾਰਾ ਹਟ ਜੂਗਾ। ਜਾਂ ਤੁਸੀਂ ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ ਜਿਹੜਾ ਸਾਤੇ ਇਸਬਗੋਲ ਹੁੰਦਾ ਹੈਗਾ ਉਹ ਦਹੀਂ ਦੇ ਵਿੱਚ ਪਾ ਕੇ ਖਾਣਾ ਹੈਗਾ ਜੀ ਤੁਸੀਂ, ਸਾਤੇ ਇਸਬਗੋਲ ਦਹੀਂ ਦੇ ਵਿੱਚ ਪਾ ਕੇ ਖਾਣਾ ਹੈਗਾ। ਲੱਤਾਂ ਦੇ ਦਰਦ ਵਾਲੇ ਵਾਸਤੇ ਜਿਹੜੇ ਕਹਿੰਦੇ ਪੱਟਾਂ ਦਾ ਦਰਦ ਹੁੰਦਾ ਹੈਗਾ, ਉਹ ਥੋੜ੍ਹੀ ਸੁਹਾਗੇ ਦੀ ਖਿੱਲ ਕਰਕੇ 1 ਚੁਟਕੀ ਤੁਸੀਂ ਉਹ ਵੀ ਲੈ ਸਕਦੇ ਹੈਗੇ ਜੀ ਇਹਦੇ ਵਿੱਚੋਂ, ਪੱਟਾਂ ਦੇ ਦਰਦ ਵਾਲਿਆਂ ਨੂੰ ਵੀ ਠੀਕ ਕਰੂਗਾ ਇਹ। ਜੇ ਜਿਹਨਾਂ ਖੰਘ ਹੁੰਦੀ ਹੈ ਉਹ ਵੀ ਠੀਕ ਕਰ ਦਿੰਦਾ ਜੀ ਸੁਹਾਗਾ। ਜਿਹੜੇ ਖਾਂਸੀ ਕਹਿੰਦੇ ਸੀਗੇ ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ, ਸੁੰਡ, ਕਾਲੀ ਮਿਰਚਾਂ, ਮਗਾ, 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਫਿਰ ਤੁਸੀਂ ਆਪਣੇ 1 ਚਮਚਾ ਪੌਣਾ ਚਮਚਾ, ਅੱਧਾ ਚਮਚਾ ਸਮਝ ਲਓ ਇਹਦਾ ਦਵਾਈ ਦਾ, ਤੇ ਅੱਧਾ ਚਮਚਾ ਵਿੱਚੋਂ ਸ਼ਹਿਦ, ਇਹ ਮਿਕਸ ਕਰਕੇ ਚੱਟ ਲਿਆ ਕਰੋ। ਸਵੇਰ ਸਾਂਝ 2 ਟਾਈਮ ਚੱਟ ਲਿਆ ਕਰੋ, ਇਹਦੇ ਨਾਲ ਸਾਰੀ ਆਪਣੇ ਖਾਂਸੀ ਨੂੰ ਫਰਕ ਪੈ ਜਾਊਗਾ। ਜਾਂ ਫਿਰ ਆਪਣੇ ਦੂਸਰਾ ਇਲਾਜ ਹੈਗਾ ਖਾਂਸੀ ਦਾ, ਤੁਲਸੀ ਲੈਣੀ ਹੈਗੀ 50 ਗ੍ਰਾਮ, ਹਰੜਾਂ 50 ਗ੍ਰਾਮ ਤੇ ਮਿਸ਼ਰੀ 50 ਗ੍ਰਾਮ, ਇਹ ਬਰਾਬਰ ਬਣਾ ਕੇ ਉਸ ਤਰ੍ਹਾਂ ਹੀ ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਆਪਣੇ ਤੁਸੀਂ 2 ਦਿਨ 2 ਵਾਰੀ ਚੱਟ ਲਿਆ ਕਰੋ। ਨਹੀਂ ਤਾਂ ਫਿਰ ਸੀਤਾ ਫਲਾਦੀ ਚੂਰਨ ਬਣਾਇਆ ਆਉਂਦਾ ਜੀ, ਸੀਤਾ ਫਲਾਦੀ ਚੂਰਨ, ਉਹ ਤੁਸੀਂ 1 ਸ਼ੀਸ਼ੀ ਕੌਲੀ ਅੰਦਾਜ਼ੇ ਨਾਲ ਪਾ ਲੈਣਾ ਹੈਗਾ ਜਿੰਨਾ ਤੁਸੀਂ ਪਾਉਣਾ ਹੈਗਾ, ਤੇ ਉਹਦੇ ਵਿੱਚ ਤੁਸੀਂ ਬਦਾਮ ਰੋਗਨ ਮਿਲਾਉਣਾ ਹੈਗਾ ਜੀ, ਜਿਹੜਾ ਤੁਹਾਡਾ ਐਂ ਗਿੱਲਾ ਜਿਹਾ ਹੋ ਜਾਵੇ, ਉਹ ਜਿੰਨਾ ਕੁ ਪਾਊਡਰ ਤੁਸੀਂ ਪਾਓਗੇ ਉਹਨਾਂ ਕੁ ਅੰਦਾਜ਼ੇ ਨਾਲ ਬਦਾਮ ਰੋਗਨ ਪਾ ਕੇ ਜਿਸ ਤਰ੍ਹਾਂ ਗਿੱਲਾ ਜਿਹਾ ਹੋ ਜਾਵੇ ਉਹ ਸਾਰਾ ਪਾਊਡਰ, ਉਹ ਜਾਂ ਹੋ ਗਿਆ ਤਾਂ ਸਾਰਾ ਉਹਦੇ ਵਿੱਚ ਤੁਸੀਂ ਸ਼ਹਿਦ ਪਾ ਦੇਣਾ, ਜਿੰਨੀ ਕੁ ਸਾਰੀ ਇਹ ਚਟਨੀ ਜੀ ਬਣ ਜਾਵੇ, ਉਹਦਾ ਫਿਰ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਜਿਹਨਾਂ ਨੂੰ ਦਮਾ ਦੁਮਾ ਹੋਇਆ ਵਾ, ਖੰਘ ਆਉਂਦੀ ਹੈ ਉਹ ਹਟ ਜੂਗੀ। ਕਈ ਵਾਰੀ ਜਿਹੜੀ ਖੰਘ ਹੁੰਦੀ ਆ ਆਪਣੇ ਬ੍ਰੌਂਕਾਈਟਿਸ, ਸਾਹ ਦੀ ਨਾਲੀ ਵਿੱਚ ਆਪਣੇ ਸੋਜਾ ਆ ਜਾਂਦਾ ਹੈਗਾ ਜੀ, ਉਹਦੇ ਕਰਕੇ ਹੀ ਹੋਈ ਜਾਂਦੀ ਹੈਗੀ ਖੰਘ ਜੀ, ਉਹਨਾਂ ਨੂੰ ਆਈ ਜਾਂਦੀ ਹੈਗੀ, ਜਾਂ ਸਾਹ ਜਿਹਾ ਵੀ ਥੋੜ੍ਹਾ ਜਿਹਾ ਔਖਾ ਜਾਂਦਾ। ਉਹਦੇ ਵਾਸਤੇ ਤੁਸੀਂ ਸੁੰਡ, ਕਾਲੀ ਮਿਰਚਾਂ ਤੇ ਹਲਦੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ, ਮਿਕਸ ਕਰਕੇ ਅੱਧਾ ਚਮਚਾ ਤੁਸੀਂ ਲੈ ਲਓ
ਉਹਨੇ 15-20 ਮਿੰਟ ਵਿੱਚ ਤੁਹਾਨੂੰ ਫਰਕ ਪੈ ਜਾਊਗਾ। ਜੇ ਤੁਹਾਨੂੰ ਸਾਂਝ ਔਖਾ ਆਉਂਦਾ ਤੇ ਸੁੱਕੀ ਖੰਘ ਹੈਗੀ ਹੈ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਫਿਰ ਅਨਾਜ ਦੇ ਛਿਲਕੇ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚਾ ਇਹ ਤੇ ਅੱਧਾ ਚਮਚਾ ਸ਼ਹਿਦ ਇਹ ਮਿਲਾ ਕੇ ਮਿਕਸ ਕਰ ਸਕਦੇ ਹੈਗੇ। ਤੇ ਮਲੱਠੀ ਦਾ ਪਾਊਡਰ ਅੱਧਾ ਚਮਚਾ ਤੇ ਅੱਧਾ ਚਮਚਾ ਸ਼ਹਿਦ ਇਹ ਮਿਲਾ ਕੇ ਹੌਲੀ ਹੌਲੀ ਚੱਟ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਉਹਨੇ ਗਲਾ ਜਿਹਾ ਮੇਰਾ ਔਖਾ ਜਿਹਾ ਲੰਘਦਾ ਹੈਗਾ, ਉਹਦੇ ਵੀ ਪੱਕਿਆ ਜਿਹਾ ਕੁਛ ਹੋਰ ਜੋ ਕੁਛ ਵੀ ਹੈਗਾ ਉਹਨਾਂ ਨੂੰ ਉਹ ਮੁਰਲੀ ਦੇ ਪਰੌਂਠੇ ਬਣਾ ਕੇ ਖਾ ਸਕਦੇ ਹੈਗੇ, ਉਹਦੇ ਨਾਲ ਠੀਕ ਹੋ ਜੂਗਾ। ਜਾਂ ਫਿਰ ਤਿਲਾਂ ਦਾ ਤੇਲ ਤੇ ਵਿੱਚ ਮੈਂ ਹਲਦੀ ਮਿਕਸ ਕਰਕੇ ਬਾਹਰ ਉਹ ਮਾਲਿਸ਼ ਕਰ ਸਕਦੇ ਹੈਗੇ ਗਲ ਦੇ ਉੱਤੇ। ਜਾਂ ਫਿਰ ਉਹਨੇ ਤੁਲਸੀ ਦੇ ਪੱਤਿਆਂ ਦੀ ਚਾਹ ਜੀ ਬਣਾ ਕੇ ਥੋੜ੍ਹਾ ਜਿਹਾ ਅਦਰਕ ਪਾ ਲਓ ਵਿੱਚ ਉਹ ਕਾਲੀ ਮਿਰਚਾਂ ਜਿਹੀਆਂ ਪਾ ਲਓ, ਉਹ ਤੁਸੀਂ ਪਾ ਕੇ ਆਪਣੇ ਕੋਸਾ ਜਿਹਾ ਹੋ ਗਿਆ ਉਹਦੇ 'ਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਲਿਆ ਕਰੋ। ਉਹਦੇ ਨਾਲ ਵੀ ਗਲੇ ਦੀ ਇਨਫੈਕਸ਼ਨ ਦੂਰ ਹੋ ਜਾਂਦੀ। ਜੇ ਬਾਹਲੀ ਥਾਰੇ ਦਰਦ ਜਾਂ ਦੁਖਦਾ ਜਾਂ ਹੁੰਦਾ ਹੈਗਾ ਤਾਂ ਤੁਸੀਂ 2 ਚਮਚੇ ਮੂੰਹਾਂ ਸੁੱਕਾ ਧਨੀਆ ਪਾ ਕੇ ਉਹ ਵੀ ਚੱਬ ਕੇ ਹੌਲੀ ਹੌਲੀ ਅੰਦਰ ਨਗਾਰੀ ਚੱਲੋ, ਉਹਦਾ ਰਸਾ ਜਿਹਾ ਜਿਹੜਾ ਹੁੰਦਾ ਉਹ ਵੀ ਥਾਰੇ ਗੱਲ ਨੂੰ ਠੀਕ ਕਰ ਦੂਗਾ। ਨਹੀਂ ਤਾਂ ਗਲਾਸ ਦੇ ਵਿੱਚ ਆਪਣੇ ਥੋੜ੍ਹੀ ਜਿਹੀ ਘੀ ਪਾ ਕੇ ਤੇ ਥੋੜ੍ਹੀ ਜਿਹੀ ਹਲਦੀ ਪਾ ਕੇ ਦੁੱਧ 'ਚ ਉਹ ਉਬਾਲ ਕੇ 5-7 ਕਾਲੀਆਂ ਮਿਰਚਾਂ ਪਾ ਕੇ ਉਹ ਉਬਾਲ ਕੇ ਤੁਸੀਂ ਆਪਣੇ ਉਹ ਪੀ ਲਓ, ਉਹ ਥਾਰੇ ਗਲੇ ਨੂੰ ਠੀਕ ਕਰ ਜੂ। ਨਹੀਂ ਤਾਂ ਤਾਜ਼ੇ ਔਲਿਆਂ ਦਾ ਰਸ, ਨਹੀਂ ਤਾਂ ਜਿਹੜੇ ਔਲਿਆਂ ਦਾ ਰਸ ਨੂੰ ਤਾਂ ਬੋਤਲਾਂ ਵਿੱਚ ਮਿਲ ਜਾਂਦਾ ਹੈਗਾ, ਉਹ ਤੁਸੀਂ 5-7 ਚਮਚੇ 5-4 ਚਮਚੇ ਉਹ ਥੋੜ੍ਹਾ ਜਿਹਾ ਵਿੱਚ ਪਾਣੀ ਪਾ ਕੇ ਘੁੱਟ ਕਰਕੇ ਹੌਲੀ ਹੌਲੀ ਪੀ ਚੱਲੋ, ਇਹਦੇ ਨਾਲ ਸਾਰੇ ਗੱਲ ਠੀਕ ਹੋ। ਜਿਹੜੇ ਕਹਿੰਦੇ ਤੇ ਪੈਰ ਦੁਖਦੇ ਹੈਗੇ ਉਹ ਤਾਂ ਨੰਗੇ ਪੈਰ ਤੁਸੀਂ ਸਾਈਡ ਵਾਕ ਦੇ ਉੱਤੇ ਤੁਰੋ ਜੀ, ਉਹਦੇ ਨਾਲ 100% ਗਰੰਟੀ ਹੈ ਸਾਰੇ ਪੈਰ ਠੀਕ ਹੋ ਜਾਊਗੇ। ਜੇ ਛੇਤੀ ਕਰਨੇ ਨਾਲ ਨਹੀਂ ਤਾਂ ਜਿੱਥੇ ਬਜਰੀ ਜੀ ਵਿਛੀ ਵੀ ਹੋਵੇ ਉਹਦੇ ਉੱਤੇ ਨੰਗੇ ਪੈਰ ਤੁਰ ਲਓ ਤੁਸੀਂ, ਉਹਦੇ ਨਾਲ ਵੀ ਆਪਣੇ ਛੇਤੀ ਥਾਰੇ ਠੀਕ ਹੋ ਜਾਊ ਜਿਹੜੇ ਦੁਖਦੇ। ਜਿਹੜੇ ਕਹਿੰਦੇ ਸੀਗੇ ਲੋ ਬਲੱਡ ਪ੍ਰੈਸ਼ਰ ਰਹਿੰਦਾ ਹੈਗਾ ਉਹ 10 ਕੁ ਬਦਾਮ ਰਾਤ ਨੂੰ ਭਿਓ ਕੇ ਰੱਖਦੇ ਕਰੇ ਛਿਲਕਾਂ, ਸਵੇਰ ਨੂੰ ਛਿਲਕ ਲਾ ਕੇ ਉਹ ਆਪਣੇ 1 ਕੱਪ ਦੁੱਧ ਨਾਲ 10 ਬਦਾਮ ਖਾ ਲਏ ਕਰੇ। ਨਹੀਂ ਤਾਂ ਤੁਸੀਂ ਆਪਣੇ 1 ਸੌਗੀ 30-40 ਦਾਣੇ ਸੌਗੀ ਦੇ ਉਹ ਤੁਸੀਂ ਪਾਣੀ ਮੈਂ ਭਿਓ ਕੇ ਰੱਖ ਦੇਣੇ ਹੈਗੇ। ਸਵੇਰ ਨੂੰ ਉੱਠ ਕੇ ਹੌਲੀ ਹੌਲੀ ਚੱਬ ਕੇ ਤੁਸੀਂ ਸੌਗੀ ਖਾਣੀ ਹੈਗੀ ਤੇ ਉੱਪਰੋਂ ਪਾਣੀ ਜਿਹੜਾ ਬਚਿਆ ਉਹ ਤੁਸੀਂ ਪੀ ਲਓ। 40 ਦਿਨ ਤੁਸੀਂ ਲਗਾਤਾਰ ਕਰੋ, ਸਾਰਾ ਲੋ ਬਲੱਡ ਪ੍ਰੈਸ਼ਰ ਆਪਣੇ ਠੀਕ ਹੋ ਜੂ। ਫਿਰ ਗਾਜਰਾਂ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ ਵਿੱਚ ਸੇਂਦਾ ਨੂਨ ਮਿਲਾ ਕੇ, ਇਹ ਤੁਸੀਂ ਲੈ ਲਿਆ ਕਰੋ। ਫਿਰ ਟਮਾਟਰ ਤੁਸੀਂ ਖਾ ਸਕਦੇ ਹੈਗੇ, ਸੇਂਦਾ ਨੂਨ ਪਾ ਕੇ ਟਮਾਟਰ ਖਾ ਲਿਆ ਕਰੋ। ਜਾਂ ਫਿਰ ਨਹੀਂ ਤੁਸੀਂ ਖੰਜੂਰਾਂ 3-4 ਖੰਜੂਰਾਂ ਰੋਜ਼ ਲਾ ਜਾਓ ਖਾਣ, ਉਹਦੇ ਨਾਲ ਵੀ ਲੋ ਬਲੱਡ ਪ੍ਰੈਸ਼ਰ ਤਾਂ ਠੀਕ ਹੋ ਜੂਗਾ। ਲੱਸੀ ਦੇ ਵਿੱਚ ਮੈਂ ਥੋੜ੍ਹੀ ਜਿਹੀ ਹਿੰਗ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਮੁਰਲੀ ਦਾ ਜੂਸ ਤੇ ਪਾਲਕ ਦਾ ਜੂਸ ਇਹ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਨਹੀਂ ਤਾਂ ਅੱਧਾ ਚਮਚਾ ਸਰਪਗੰਧਾ ਦਾ ਇਹ ਲੱਸੀ ਨਾਲ ਪੀਣਾ ਜੀ, ਦਹੀਂ ਦੀ ਲੱਸੀ ਨਾਲ ਪੀ ਲਓ, ਇਹਦੇ ਨਾਲ ਵੀ ਸਾਰਾ ਲੋ ਬਲੱਡ ਪ੍ਰੈਸ਼ਰ ਠੀਕ ਹੋ ਜੂ। ਤੇ ਲੋ ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਗੰਨੇ ਦੇ ਰਸ ਦੇ ਵਿੱਚ ਨਿੰਬੂ ਨਿਚੋੜ ਕੇ ਆਪਣੇ ਪੀ ਸਕਦੇ ਹੈਗੇ ਜੀ। ਜਾਂ ਫਿਰ ਤਾਜ਼ਾ ਮੱਖਣ ਲੈ ਕੇ ਜਿੰਨਾ ਕੁ ਤੁਸੀਂ ਖਾਣਾ ਉਹਦੇ ਵਿੱਚੋਂ ਥੋੜ੍ਹੀ ਕਾਲੀ ਮਿਰਚਾਂ ਪਾ ਲੈਣੀਆਂ ਹੈਗੀਆਂ ਤੇ ਕੂਜਾ ਮਿਸ਼ਰੀ ਤੇ ਤੇ ਥੋੜ੍ਹਾ ਜਿਹਾ ਅਨਾਰ ਦਾ ਜੂਸ ਇਹ ਪਾ ਕੇ ਤੁਸੀਂ ਆਪਣੇ ਤਾਜ਼ਾ ਮੱਖਣ ਤੇ ਕੂਜਾ ਮਿਸ਼ਰੀ ਤੇ ਕਾਲੀ ਮਿਰਚ ਇਹ ਤੁਸੀਂ ਖਾਣਾ ਹੈਗਾ ਜੀ। ਅਨਾਰ ਦਾ ਜੂਸ ਦੇ ਵਿੱਚ ਤੁਸੀਂ ਕਾਲੀ ਮਿਰਚ ਪਾ ਕੇ ਨੂਨ ਪਾ ਕੇ ਇਹ ਤੁਸੀਂ ਖਾ ਸਕਦੇ ਹੈਗੇ। ਸੰਗਤਰੇ ਦੇ ਰਸ ਦੇ ਵਿੱਚ ਥੋੜ੍ਹਾ ਜਿਹਾ ਨੂਨ ਤੇ ਕਾਲੀ ਮਿਰਚ ਪਾ ਕੇ ਇਹ ਪੀ ਸਕਦੇ ਹੈਗੇ। ਨਹੀਂ ਤਾਂ ਆਪਣੇ 1 ਕੱਪ ਦੁੱਧ ਦੇ ਵਿੱਚ 1 ਚਮਚਾ ਦੇਸੀ ਘੀ ਮਿਲਾ ਕੇ ਉਹੀ ਲੱਗ ਜਾਓ ਪੀਣ, ਇਹਦੇ ਨਾਲ ਵੀ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਹੱਥਾਂ ਪੈਰਾਂ ਨੂੰ ਪਸੀਨਾ ਆਉਂਦਾ ਹੈਗਾ ਜਦੋਂ ਉਹ ਪਾਣੀ ਦੇ ਵਿੱਚ ਔਲੇ ਉਬਾਲ ਕੇ ਉਹ ਪਾਣੀ ਰੱਖ ਲਵੇਂ ਪਰਾਤ ਦੇ ਵਿੱਚ ਕੋਸੇ ਆਪਣੇ ਉਬਾਲ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਰੱਖ ਲਵੇਂ ਜੀ ਪਰਾਤ ਦੇ ਵਿੱਚ ਪਾ ਕੇ। ਫਿਰ ਵਿੱਚ ਪੈਰ ਆਪਣੇ ਡੁਬੋ ਕੇ ਜਾਂ ਹੱਥ ਜੋ ਕੁਝ ਵੀ ਹੈਗਾ ਉਹ ਡੁਬੋ ਕੇ ਰੱਖੇ, ਇਹਦੇ ਨਾਲ ਸਾਰਾ ਹਟ ਜੂਗਾ ਜਿਹੜਾ ਪਸੀਨਾ ਆਉਂਦਾ ਹੈਗਾ ਪੈਰਾਂ ਨੂੰ। ਫਿਰ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੋ, ਔਲੇ ਦਾ ਮੁਰੱਬਾ ਇਹਦੇ ਵਿੱਚ ਖਾ ਲਿਆ ਕਰੋ। ਨਹੀਂ ਤਾਂ ਔਲਿਆਂ ਦਾ ਪਾਊਡਰ ਤੁਸੀਂ ਆਪਣੇ ਔਲੇ ਦਾ ਜ਼ਿਆਦਾ ਯੂਜ਼ ਕਰੋ, ਇਹ ਹਟਾ ਦਿੰਦਾ ਜੀ ਆਪਣੇ। ਚਾਹੇ ਆਵਾ ਪਾਊਡਰ ਵੀ ਤੁਸੀਂ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਸਟੋਪਰੋਸਾਈਸਿਸ ਦੀ ਜਿਹੜੀ ਹੱਡੀਆਂ ਭੁੱਦੀਆਂ ਹੈਗੀਆਂ ਜੀ ਉਹ ਤੁਸੀਂ ਪ੍ਰਵਾਲ ਪਿਸਟੀ ਮੰਗਵਾ ਲਓ ਜੀ। ਪ੍ਰਵਾਲ ਪਿਸਟੀ ਐਮਾਜ਼ੋਨ ਤੋਂ ਮਿਲ ਜੂਗੀ ਜਾਂ ਤੁਹਾਨੂੰ ਬਾਬਾ ਰਾਮਦੇਵ ਦੀ ਸਟੋਰਾਂ ਜਿਹੜੀਆਂ ਹੁੰਦੀਆਂ ਹੈਗੀਆਂ ਆਯੁਰਵੈਦਿਕ ਸਟੋਰਾਂ ਉਹ ਤੋਂ ਮਿਲ ਜੂਗੀ ਜੀ। ਇਹ ਤੁਸੀਂ ਆਪਣੇ 2 ਰੱਤੀ ਦੀ ਖੁਰਾਕ ਹੈ ਇਹਦੀ, ਸਮਝ ਲਓ 2 ਜਿੰਨੀ ਕੁ ਕਾਲੀ ਮਿਰਚਾਂ ਪੀ ਕੇ ਉਨਾ ਕੁ ਬਣਦਾ ਹੈਗਾ ਉਨਾ ਤੁਸੀਂ ਸ਼ਹਿਦ ਨਾਲ ਮਿਲਾ ਕੇ ਸਵੇਰ ਸਾਂਝ ਖਾਣੀ ਹੈਗੀ, ਇਹਦੇ ਨਾਲ ਸਾਰੀ ਠੀਕ ਹੋ ਜੂ। ਜੇ ਨਹੀਂ ਤੁਹਾਨੂੰ ਪ੍ਰਵਾਲ ਪਿਸਤੀ ਮਿਲਦੀ ਤਾਂ ਤੁਸੀਂ ਮੁਕਤਾ ਪਿਸਤੀ ਇਹ ਤੁਸੀਂ ਲੈ ਸਕਦੇ ਹੈਗੇ। ਇਹਦੀ ਖੁਰਾਕ ਵੀ ਆਪਣੇ 1 ਰੱਤੀ ਦੀ ਹੈ ਜੀ, ਆਪਣੇ ਦੁੱਧ ਦੇ ਨਾਲ ਤੁਸੀਂ ਆਪਣੇ ਲੈਣੀ ਹੈਗੀ। ਬਹੁਤ ਥੋੜ੍ਹੀ ਹੈ, ਜਿਸ ਤਰ੍ਹਾਂ 2 ਚੌਲਾਂ ਦੇ ਦਾਣੇ ਜਿੰਨੇ ਉਹਨੇ ਇੰਨੀ ਕੁ ਲੈਣੀ ਹੈ ਮੁਕਤਾ ਪਿਸਤੀ ਜਿਹੜੀ। ਫਿਰ ਵਿੱਚੋਂ ਤੁਸੀਂ ਯੋਗਰਟ ਤੁਸੀਂ ਲਾਓ, ਦੁੱਧ ਪੀਓ, ਅੰਡਾ ਖਾਓ। ਨਹੀਂ ਤਾਂ ਅੰਡੇ ਦੇ ਜਿਹੜੇ ਛਿਲਕ ਹੁੰਦੇ ਉਹਨਾਂ ਦਾ ਪਾਊਡਰ ਬਣਾ ਕੇ ਤੁਸੀਂ ਖਾਣ ਲੱਗ ਜਾਓ, ਅੱਧਾ ਚਮਚਾ ਉਹ ਖਾ ਲਿਆ ਕਰੋ, ਉਹਦੇ ਨਾਲ ਇਹ ਫਰਕ ਪੈ ਜਾਊਗਾ ਜੀ। ਕੈਲਸ਼ੀਅਮ ਦੀ ਕਮੀ ਹੁੰਦੀ ਹੈ ਇਹਦੇ ਵਿੱਚ ਤਾਂ ਕਰਕੇ ਘੁੰਮਦੀਆਂ ਭੁੱਲਦੀਆਂ। ਜਿਹੜੇ ਕਹਿੰਦੇ ਸੀਗੇ ਮੂੰਹ ਤੇ ਛਾਈਆਂ ਪਈਆਂ ਗਈਆਂ ਹੈਗੀਆਂ ਉਹ ਆਪਣੇ ਤਾਜ਼ੇ ਸੰਤਰੇ ਦੀ ਛਿਲਕਾਂ ਲੈ ਕੇ ਜੀ ਉਹਦੇ ਵਿੱਚੋਂ ਸਫੇਦ ਸਰੋਂ ਜੋ 40 ਗ੍ਰਾਮ ਥਾਲੀਆਂ ਅੰਦਾਜ਼ੇ ਨਾਲ ਹੈਗੀਆਂ ਛਿਲਕਾਂ ਤੇ ਵਿੱਚੋਂ 30 ਹਿੱਸਾ ਸਰੋਂ ਦਾ ਪਾਉਣਾ ਹੈਗਾ, ਉਹ ਪਾ
ਪਾ ਕੇ ਤੁਸੀਂ ਚਟਨੀ ਦੇ ਵਿੱਚੋਂ ਉਹਦੇ ਨਿੰਬੂ ਨਿਚੋੜ ਲੈਣਾ ਹੈਗਾ। ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਆਪਣੇ ਮੂੰਹ 'ਤੇ ਲਗਾਉਣਾ ਹੈਗਾ। ਉਹ ਫਿਰ ਆਪਣੇ ਘੰਟੇ ਕੁ ਬਾਅਦ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਮੂੰਹ ਧੋ ਦਿਓ। ਇਹਦੇ ਬਾਅਦ ਫਿਰ ਤੁਸੀਂ ਆਪਣੇ ਕਰ ਸਕਦੇ ਜੇ ਧੋ ਧਾਤੇ ਤਾਂ ਆਪਣੇ ਜਿਹੜਾ ਨਿੰਬ ਦਾ ਤੇਲ ਹੁੰਦਾ ਉਹਦੇ ਨਾਲ ਮਾਲਿਸ਼ ਜੀ ਕਰ ਲਿਆ ਕਰੋ। ਉਹਦੇ ਨਾਲ ਬਹੁਤ ਛੇਤੀ ਫਰਕ ਪਊਗਾ ਜੀ ਸਾਰਾ। ਇਹਦੇ ਨਾਲ ਇਹ ਨੁਕਸੇ ਨਾਲ ਜਾਂ ਫਿਰ ਤੁਸੀਂ ਐਂ ਕਰ ਸਕਦੇ ਦੂਆ ਇਲਾਜ ਹੈਗਾ ਛੋਲਿਆਂ ਦੇ ਆਟੇ ਦੇ ਵਿੱਚ ਅਰੰਡੀ ਦਾ ਤੇਲ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾਓ। ਜੇ ਸੁੱਕ ਗਿਆ ਤਾਂ ਆਪਣੇ ਰਗੜ ਕੇ ਉਹਨੂੰ ਲਾ ਦਿਓ। ਜਾਂ ਨਹੀਂ ਤਾਂ ਆਪਣੇ ਔਲੇ ਦੇ ਔਲਾ ਦੁੱਧ ਦੇ ਵਿੱਚ ਘੋਟ ਕੇ ਉਹਦੀ ਮਤਲਬ ਜੀ ਮੰਗਣਾ ਬਣਾ ਲਓ, ਉਹ ਲਗਾਓ ਤੁਸੀਂ। ਉਹਦੇ ਨਾਲ ਵੀ ਆਪਣੇ ਫਰਕ ਪੈ ਜਾਊਗਾ ਛਾਈਆਂ। ਨਹੀਂ ਤਾਂ ਨਿੰਬੂ ਦਾ ਰਸ ਤੇ ਤੁਲਸੀ ਦਾ ਰਸ ਬੜਬੜ ਕਰਕੇ ਰੋਈ ਦੇ ਫੰਬੇ ਨਾਲ ਉਹ ਮਲ ਲਿਆ ਕਰੋ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਪਪੀਤੇ ਦੇ ਬੀਜ ਜਿਹੜੇ ਹੁੰਦੇ ਸੁੱਕੇ ਵੇ, ਉਹ ਆਪਣੇ ਪੀ ਕੇ ਉਹਨਾਂ ਨੂੰ ਮੱਖਣ ਦੇ ਵਿੱਚ ਮਿਲਾ ਕੇ ਫਿਰ ਉਹਦੇ ਵਿੱਚੋਂ ਤੁਸੀਂ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਖਾਣੇ ਵਾਸਤੇ ਤੁਸੀਂ ਇਹਦੇ ਵਿੱਚ ਜਿਨ੍ਹਾਂ ਤੇ ਛਾਈਆਂ ਪਈਆਂ ਵੀ ਮੂੰਹ 'ਤੇ, ਉਹ ਅਨਾਰ ਦਾ ਜੂਸ ਪੀਵੇਂ, ਗਾਜਰਾਂ ਦਾ ਜੂਸ ਪੀਵੇਂ। ਫਿਰ ਆਪਣੇ ਐਪਲ ਜੀ ਇਹਨੇ ਬਹੁਤ ਫਾਇਦਾ ਕਰਦੇ ਆ ਜੀ। ਇਹਦੇ ਵਿੱਚ ਜਿਹਨਾਂ ਦੀ ਛਾਈਆਂ ਪਈਆਂ ਐਪਲ ਖਾ ਲਿਆ ਕਰੋ 1-2 ਰੋਜ਼। ਅੱਛਾ, ਜਾਂ ਫਿਰ ਐਂ ਕਰੋ ਨਹੀਂ ਤਾਂ ਜੇ ਹੋਰ ਕੁਛ ਕਰਨਾ ਤਾਂ ਨਿੰਬੂ ਕੱਟ ਕੇ ਉਹਦੇ 2 ਹਿੱਸੇ ਕਰ ਲੈਂਦੇ ਨਿੰਬੂ ਦੇ, ਇੱਕ ਹਿੱਸੇ ਦੇ ਉੱਤੇ ਹਲਦੀ ਪਾ ਕੇ ਉਹ ਤੁਸੀਂ ਛਾਈਆਂ ਦੇ ਉੱਤੇ ਮਲੀ ਚੱਲੋ ਤਾਂ ਵੀ ਸਾਰੀ ਛਾਈਆਂ ਠੀਕ ਹੋ ਜਾਊ। ਨਿੰਬ ਦਾ ਤੇਲ ਤੁਸੀਂ ਜ਼ਰੂਰ ਯੂਜ਼ ਕਰਨਾ ਆਫਟਰ ਐਵਰੀਥਿੰਗ, ਉਹਦੇ ਨਾਲ ਸਾਰੀ ਠੀਕ ਹੋ ਜਾਊ। ਨਹੀਂ ਤਾਂ ਤੁਸੀਂ ਐਲੋਵੇਰਾ ਦਾ ਗੁੱਦਾ ਲੈ ਲਓ, ਉਹਦੇ ਵਿੱਚ ਨਿੰਬ ਦੇ ਪੱਤੇ ਪਾ ਕੇ ਚਟਨੀ ਜੀ ਬਣਾ ਕੇ ਉਹ ਤੁਸੀਂ ਮਲ ਕੇ ਉਹ ਤੁਸੀਂ ਆਪਣੇ ਕਰ ਸਕਦੇ ਹੈ। ਨਿੰਬ ਦਾ ਤੇਲ ਤੁਸੀਂ ਇੱਕ ਵਾਰੀ ਤਾਂ ਜ਼ਰੂਰ ਯੂਜ਼ ਕਰਨਾ ਹੈਗਾ ਛਾਈਆਂ ਦੇ ਉੱਤੇ। ਉਹ ਸਾਰੀ ਹੌਲੀ ਆਪਣੇ 40 ਦਿਨਾਂ ਛਾਈਆਂ ਜਾਂ ਠੀਕ ਹੋਣ ਲੱਗ ਹੋ ਜੂਗੀਆਂ। ਜਿਹੜੇ ਕਹਿੰਦੇ ਆਪਣੇ ਭੁੱਖ ਨਹੀਂ ਲੱਗਦੀ ਹੈਗੀ, ਉਹ ਤਾਂ ਸਵੇਰੇ ਉੱਠ ਕੇ ਆਪਣੇ ਸੰਗਤੇ ਦਾ ਜੂਸ ਪੀਏ ਕਰੀ ਤਾਜ਼ਾ ਕੱਢ ਕੇ, ਨੂਨ ਕਾਲੀਆਂ ਮਿਰਚਾਂ ਪਾ ਕੇ ਉਹ ਪੀਏ, ਲਗਾਤਾਰ ਭੁੱਖ ਲੱਗ ਜੂਗੀ। ਅਨਾਰ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚ। ਤੇ ਅਦਰਕ ਦਾ ਕੱਟ ਕੇ ਥੋੜ੍ਹਾ ਜਿਹਾ, ਜਾਂ ਨਹੀਂ ਤਾਂ ਅਦਰਕ ਦਾ ਜੂਸ ਜਿਹਾ ਕੱਢ ਲਓ 1 ਚਮਚਾ 2 ਚਮਚੇ, ਤੇ ਵਿੱਚ ਨਿੰਬੂ ਨਿਚੋੜ ਕੇ ਤੇ ਸ਼ਹਿਦ ਮਿਲਾ ਕੇ ਉਹ ਹੌਲੀ ਤੁਸੀਂ ਉਹਨੇ ਜੇ ਚੱਟ ਲਓ ਉਹਦੇ ਨਾਲ। ਇਹਦੇ ਨਾਲ ਸਾਰੀ ਭੁੱਖ ਵੱਧ ਜੂਗੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚ ਖੰਜੂਰਾਂ, ਇਹਦੀ ਗਿਟਕ ਜੀ ਕੱਢ ਕੇ ਇਹਦੀ ਚਟਨੀ ਬਣਾ ਕੇ ਆਪਣੇ ਨੂਨ ਮਿਰਚ ਪਾ ਕੇ ਵਿੱਚ ਨਿੰਬੂ ਨਿਚੋੜ ਕੇ ਇਹ ਖਾਣ ਲੱਗ ਜਾਓ। ਇਹਦੇ ਨਾਲ ਭੁੱਖ ਲੱਗ ਜੂਗੀ ਸਾਰੀ ਵਧਣ। ਨਹੀਂ ਤਾਂ 1 ਚੁਟਕੀ ਦਾਲਚੀਨੀ ਦੀ, 1 ਸੁੰਡ ਦੀ ਤੇ 1 ਛੋਟੀ ਇਲਾਇਚੀ ਦੀ, ਇਹ ਰੋਟੀ ਖਾਣੇ ਤੋਂ ਪਹਿਲਾਂ ਤੁਸੀਂ 1 ਚੁਟਕੀ ਤਿੰਨਾਂ ਚੀਜ਼ਾਂ ਦੀ ਇਹ ਤੁਸੀਂ ਰੋਟੀ ਖਾਣੇ ਤੋਂ ਅੱਧਾ ਕੁ ਘੰਟਾ ਪਹਿਲਾਂ ਖਾ ਲਿਆ ਕਰੋ। ਜਾਂ ਫਿਰ ਉਹਨੇ ਪਪੀਤੇ ਦਾ ਗੁੱਦਾ ਲੈ ਕੇ ਉਹਦੇ ਵਿੱਚ ਉਹਦੀ ਤੁਸੀਂ ਢਿੱਡ ਤੇ ਮਾਲਿਸ਼ ਕਰਦੇ ਕਰੋ ਜੀ, ਇਹ ਵੀ ਚੰਗਾ ਰਹਿੰਦਾ ਹੈਗਾ। ਜਾਂ ਫਿਰ ਮੁੱਲੀ ਦੇ ਰਸ ਦੇ ਵਿੱਚ ਜਿੰਨਾ ਤੁਸੀਂ ਰਸ ਪੀਣਾ ਹੈਗਾ ਮੁੱਲੀ ਦਾ ਅੱਧਾ ਕੁ ਕੱਪ, ਉਹਦੇ ਵਿੱਚ 2 ਚਮਚੇ ਅਦਰਕ ਦਾ ਰਸ, 1 ਚਮਚ ਨਿੰਬੂ ਨਿਚੋੜ ਕੇ ਉਹ ਤੁਸੀਂ ਉਹਨੇ ਪੀ ਸਕਦੇ ਜੀ। ਅੱਗੇ ਚੱਲਦੇ ਹੈਗੇ ਆਪਾਂ ਜਿਹੜੇ ਕਹਿੰਦੇ ਤੇ ਵਿਆਹੀਆਂ ਪਈਆਂ ਵੀ ਹੈਗੀਆਂ, ਉਹ ਫਲੈਕਸੀਟੋ ਇਹ ਆਇੰਟਮੈਂਟ ਮਿਲਦੀ ਜੀ ਬਣੀ ਬਣਾਈ, FLEXE ਫਲੈਕਸੀਟੋ TOE ਇਹ ਬਣੀ ਬਣਾਈ ਆਇੰਟਮੈਂਟ ਮਿਲ ਜਾਂਦੀ। ਇਹ ਤੁਸੀਂ ਲਗਾ ਸਕਦੇ ਹੈਗੇ। ਜਾਂ ਗਲਾਈਸੋਮੈਡ ਇਹ ਹੁੰਦੀ ਹੈ ਜੀ, ਇਹਦੀ ਆਇੰਟਮੈਂਟ ਮਿਲ ਜਾਂਦੀ ਹੈ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਜੇ ਘਰੇ ਇਲਾਜ ਕਰਨਾ ਹੈਗਾ ਤਾਂ ਇਹਨਾਂ ਪ੍ਰਾਂਤ ਦੇ ਵਿੱਚ ਤੁਸੀਂ ਆਪਣੇ ਪਾਣੀ ਪਾ ਕੇ ਉਹਦੇ ਤੇ ਵਿੱਚੋਂ ਫਟਕੜੀ ਪਾ ਕੇ ਜੀ ਉਹ ਤੁਸੀਂ ਆਪਣੇ ਪੈਰ ਰੱਖਣੇ ਹੈਗੇ, ਐਨ ਚੰਗੀ ਤਰ੍ਹਾਂ ਸਾਫ਼ ਕਰਨੇ ਹੈਗੇ। ਉਹਦੇ ਬਾਅਦ ਤੁਸੀਂ ਆਪਣੇ ਰਿੰਡੀ ਦੇ ਤੇਲ ਦੀ ਮਾਲਿਸ਼ ਕਰਨੀ ਹੈ। ਇਹ ਤੁਸੀਂ ਆਪਣੇ 2-3 ਵੀਕਾਂ ਕਰੋਗੇ, ਇਹਦੇ ਨਾਲ ਸਾਰੇ ਜਿਹੜੀ ਵਿਆਹੀਆਂ ਆਪਣੇ ਹਟ ਜਾਣਗੀਆਂ। ਜਾਂ ਆਪਣੇ ਜਿਹੜਾ ਪੀਲਾ ਨਿੰਬੂ ਹੁੰਦਾ ਉਹ ਗੋਲ ਕੱਟ ਕੇ ਜਿੱਥੇ ਸਾਰੇ ਵਿਆਹੀਆਂ ਹੈਗੀਆਂ ਉੱਥੇ ਬੰਨ ਦੇਣੇ ਜੀ, ਬੰਨ ਕੇ ਉੱਪਰ ਪੱਟੀ ਰੱਖ ਕੇ ਉੱਪਰ ਪੱਟੀ ਜੀ ਬੰਨ ਦੇਣੀ ਹੈ। ਫਿਰ ਥੋੜ੍ਹੇ ਚਿਰ ਬਾਅਦ ਘੰਟੇ ਕੁ ਬਾਅਦ ਉਹ ਸਾਫ਼ ਕਰਕੇ ਪੈਰ ਆਪਣੇ ਤੇ ਗਲੀਸਰੀਨ ਜਿਹੜੀ ਹੁੰਦੀ ਗਲੈਸਰੀਨ ਉਹਦੀ ਮਾਲਿਸ਼ ਕਰੋ। ਇਹਦੇ ਨਾਲ ਵੀ ਸਾਰੀ ਉਹਨੇ ਜਿਹੜੀ ਵਿਆਹੀਆਂ ਹਟ ਜਾਊ। ਜਾਂ ਫਿਰ ਇਹਦੇ ਨਾਲ ਤੁਸੀਂ ਓਮੇਗਾ 3 ਖਾ ਸਕਦੇ ਹੈਗੇ ਜੀ ਇਹਦੇ ਵਿੱਚੋਂ ਜੀ। ਜਿਹਨਾਂ ਦੀ ਵਿਆਹੀਆਂ ਫਟੀਆਂ ਓਮੇਗਾ 3 ਖਾ ਲਓ, ਇਹਦੇ ਨਾਲ ਠੀਕ ਹੋ ਜੂਗੀਆਂ। ਨਹੀਂ ਤਾਂ ਜੇ ਸਲਗਮ ਹੁੰਦੇ ਆਪਾਂ ਸਲਗਮ ਖਾਂਦੇ ਜਿਹੜੇ, ਉਹਨਾਂ ਨੂੰ ਕੁੱਟ ਕੇ ਉਹਦੇ ਚਟਨੀ ਜੀ ਬਣਾ ਕੇ ਉਹ ਪੈਰਾਂ ਤੇ ਬੰਨ ਲਓ ਤੇ ਉੱਪਰ ਜਰਾਬਾਂ ਜਿਹੀਆਂ ਪਾ ਲਓ, ਉਹਦੇ ਨਾਲ ਵੀ ਵਿਆਹੀਆਂ ਜਿਹੜੀਆਂ ਸਾਰੀਆਂ ਹਟ ਜਾਂਦੀਆਂ। ਜਿਹੜੇ ਕਹਿੰਦੇ ਸੀਗੇ ਐਸਿਡ ਵਾਲਾ ਬਣਦਾ ਹੈਗਾ, ਉਹ ਤਾਂ ਤੁਸੀਂ ਉਹਨੇ ਮੁੱਲੀ ਦਾ ਰਸ ਇਹ ਤੁਸੀਂ ਵਿੱਚੋਂ 2-3 ਚਮਚੇ ਹਰਾ ਧਨੀਆ ਦੇ ਰਸ ਪਾ ਕੇ ਉਹ ਪੀ ਸਕਦੇ ਹੈਗੇ ਤੁਸੀਂ। ਫਿਰ 1 ਚਮਚਾ ਅੱਧਾ ਚਮਚਾ ਜੀਰੇ ਦਾ, ਅੱਧਾ ਚਮਚਾ ਧਨੀਏ ਦਾ ਤੇ ਬਰੀਕ 1 ਕੱਪ ਗਾਜਰਾਂ ਦੇ ਜੂਸ ਰੋਜ਼ ਸਵੇਰ ਨੂੰ ਉੱਠ ਕੇ ਪਾ ਕੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਤੁਸੀਂ ਆਪਣੇ ਨਹੀਂ ਤਾਂ ਹਰੜਾਂ ਦਾ ਚੂਰਨ ਅੱਧਾ ਚਮਚਾ, 1 ਚਮਚਾ ਸ਼ਹਿਦ ਇਹ ਪਾਣੀ ਘੋਲ ਕੇ ਤੁਸੀਂ ਇਹ ਪੀ ਸਕਦੇ ਹੈਗੇ। ਫੇਫਲਾ ਚੂਰਨ ਇਹ ਤੁਸੀਂ 1 ਚਮਚਾ ਸ਼ਹਿਦ ਦਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ 10 ਨਿੰਬੋਲੀਆਂ ਜਿਹੜੀਆਂ ਨਿੰਬ ਦੀਆਂ ਨਿੰਬੋਲੀਆਂ ਹੁੰਦੀਆਂ ਹੈਗੀਆਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ ਇਹਦੇ ਵਾਸਤੇ। ਫਿਰ ਨਹੀਂ ਤਾਂ ਬਣਿਆ ਬਣਾਇਆ ਚੂਰਨ ਮਿਲਦਾ ਹੈਗਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ, ਅਬ ਪੀਤੀ ਕਰ ਚੂਰਨ ਉਹ ਤੁਸੀਂ ਆਪਣੇ 1 ਚਮਚਾ ਲੈ ਲਿਆ ਕਰੋ, ਉਹਦੇ ਨਾਲ ਵੀ ਐਸਿਡ ਸਾਰਾ ਠੀਕ ਹੋ ਜਾਊ। ਨਹੀਂ ਤਾਂ ਆਪਣੇ ਰੋਟੀ ਖਾਣੇ ਦੇ ਬਾਅਦ ਤੁਸੀਂ 1-2 ਲੌਂਗ ਮੂੰਹ ਪਾ ਲਿਆ ਕਰੋ, ਉਹਦੇ ਨਾਲ ਵੀ ਠੀਕ ਹੋ ਜਾਂਦਾ। ਕਾਲੀ ਜਿਹੜੀ ਛੋਟੀ ਹਰੜਾਂ ਹੁੰਦੀਆਂ
ਉਹਦਾ ਅੱਧਾ ਚਮਚਾ ਤੇ ਸ਼ੱਕਰ ਮਿਲਾ ਕੇ ਮੂੰਹਾਂ ਪਾ ਕੇ ਉਹ ਚੂਸ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਤੁਸੀਂ ਆਪਣੇ ਪਾਈਨਐਪਲ ਤੇ ਖੰਜੂਰਾਂ ਇਹ ਬਰਾਬਰ ਲੈਣੀਆਂ ਹੈਗੀਆਂ ਅੰਦਾਜ਼ੇ ਨਾਲ। ਤੁਸੀਂ ਜੇ 10-10 ਗ੍ਰਾਮ ਕਾਜੂ ਲੈ ਤਾਂ ਇੱਕ ਚਮਚਾ ਵਿੱਚੋਂ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹਦੇ ਨਾਲ ਜਿਹੜਾ ਪਿਸ਼ਾਬ ਜ਼ਿਆਦਾ ਆਉਣਾ ਠੀਕ ਹੋ ਜਾਂਦਾ ਜੀ। ਇਹ ਤੁਸੀਂ ਆਪਣੇ ਫਿਰ ਨਹੀਂ ਤਾਂ ਸੁੱਕੇ ਔਲੇ ਤੇ ਆਪਣੇ ਸ਼ਹਿਦ, ਸੁੱਕੇ ਔਲਿਆਂ ਦਾ ਪਾਊਡਰ ਤੇ ਇੱਕ ਚਮਚਾ ਤੇ ਇੱਕ ਚਮਚਾ ਸੁੱਕੇ, ਇੱਕ ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹਦੇ ਨਾਲ ਵੀ ਸਵੇਰ ਨੂੰ ਇੱਕ ਚਮਚਾ ਸ਼ਾਮ ਨੂੰ, ਇਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਫਿਰ ਉਹਨੇ ਮੇਥੀ ਦੀ ਸਬਜ਼ੀ ਬਣਾ ਕੇ ਜਾਂ ਮੇਥੀ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਅੰਗੂਰ ਜ਼ਿਆਦਾ ਖਾਇਆ ਕਰੋ, ਇਹਦੇ ਵਿੱਚ ਤੁਸੀਂ ਖਾ ਲਿਆ ਕਰੋ। ਕਾਲੇ ਛੋਲੇ ਭੁੰਨੇ ਵੇ ਜਿਹੜੇ ਹੁੰਦੇ ਇਹ ਖਾ ਲਿਆ ਕਰੋ ਇਹਦੇ ਵਿੱਚ, ਜਿਹਨਾਂ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ। ਨਹੀਂ ਤਾਂ ਚੰਦਰ ਪ੍ਰਭਾ ਬੱਟੀ ਮਿਲਦੀ ਹੈ ਜੀ ਬਣੀ ਬਣਾਈ, ਇਹ ਵੀ ਤੁਹਾਨੂੰ ਐਮਾਜ਼ੋਨ ਤੋਂ ਮਿਲ ਜੂਗੀ ਜਾਂ ਤੁਸੀਂ ਔਡਰ ਦੇ ਕੇ ਤੁਸੀਂ ਮੰਗਵਾ ਲਓ ਐਮਾਜ਼ੋਨ ਤੋਂ, ਨਹੀਂ ਤਾਂ ਰਾਮਦੇਵ ਬਾਬੇ ਦੀ ਸਟੋਰ 'ਚੋਂ ਉੱਥੇ ਮਿਲ ਜੂਗੀਆਂ ਆਯੁਰਵੈਦਿਕ ਸਟੋਰ 'ਚੋਂ। ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਓ ਜੀ। ਇਹ ਵੀ ਪੱਕੀ ਦਵਾਈ ਹੈਗੀ ਜਿਹਨਾਂ ਨੂੰ ਪਿਸ਼ਾਬ ਨਹੀਂ ਠੀਕ ਆਉਂਦਾ ਹੈਗਾ, ਇਹ ਪੱਕਾ ਐਂ ਠੀਕ ਹੋ ਜੂਗਾ ਜੀ। ਜਿਹੜੇ ਕਹਿੰਦੇ ਨਕਸੀਰ ਫੁੱਟਦੀ ਹੈਗੀ ਬੱਚੇ ਨੂੰ, ਉਹ ਆਪਣੇ ਚਾਹੇ ਤਾਂ ਉਹਨੂੰ ਬਦਾਮ ਰੋਗਨ 1 ਚਮਚਾ ਤੁਸੀਂ ਪਿਲਾ ਸਕਦੇ ਹੈਗੇ, ਜਾਂ ਫਿਰ ਨਹੀਂ ਤਾਂ 10 ਬਦਾਮ ਰਾਤ ਨੂੰ ਭਿਓ ਕੇ ਰੱਖ ਦਿਓ। 5-6 ਤੇ ਸਟਾਰਟ ਕਰ ਲਓ ਬੱਚਾ, 5-6 ਬਦਾਮ, ਨਹੀਂ ਤਾਂ ਅੱਧਾ ਚਮਚਾ ਬਦਾਮ ਰੋਗਨ, ਨਹੀਂ 5-6 ਬਦਾਮ, ਇਹਦੇ ਸਟਾਰਟ ਕਰ ਲਓ, ਉਹ ਖਿਲਾਣੇ ਹੈਗੇ ਜੀ। ਜਾਂ ਫਿਰ ਤੁਸੀਂ ਆਪਣੇ ਦਹੀਂ ਦੀ ਲੱਸੀ ਦੇ ਵਿੱਚ ਥੋੜ੍ਹੀ 1 ਚੁਟਕੀ ਫਟਕੜੀ ਮਿਲਾ ਕੇ ਉਹ ਪਿਲਾ ਦਿਓ। ਫਿਰ ਨਿੰਬੂ ਦੇ ਰਸ ਦੀਆਂ 2 ਤੋਂ 3 ਬੂੰਦਾਂ ਪਾ ਦਿਓ, ਉਹ ਆਪਣੇ ਨਕਸੀਰ ਰੋਕ ਦਿੰਦਾ ਜੀ ਫੱਟ। ਜਾਂ ਜਿਹੜਾ ਘਾਹ ਹੁੰਦਾ ਉਹਦਾ ਜੂਸ ਜਿਹਾ ਕੱਢ ਕੇ ਉਹ 2-4 ਬੂੰਦਾਂ ਤੁਸੀਂ ਪਾ ਸਕਦੇ ਹੈਗੇ ਨੱਕ ਦੇ ਵਿੱਚੋਂ, ਉਹਦੇ ਨਾਲ ਵੀ ਹਟ ਜਾਂਦੀ ਹੈ ਜੀ। ਨਹੀਂ ਤਾਂ ਜਿਹੜੀ ਮੁਲਤਾਨੀ ਮਿੱਟੀ ਹੁੰਦੀ ਹੈਗੀ, ਉਹ ਤੁਸੀਂ ਉਹਦਾ ਲੇਪ ਜਿਹਾ ਬਣਾ ਕੇ ਸਿਰ ਦੇ ਉੱਤੇ ਮਲਣੀ ਹੈਗੀ, ਘੰਟਾ ਅੱਧਾ ਘੰਟਾ ਉਹਨੂੰ ਪਈ ਰਹਿਣ ਤੋਂ ਬਾਅਦ ਨਹਾ ਲਓ, ਉਹਦੇ ਨਾਲ ਵੀ ਉਹਨੇ ਥਰੀ ਨਕਸੀਰ ਬੰਦ ਹੋ ਜੂਗੀ। ਨਹੀਂ ਤਾਂ ਥੋੜ੍ਹੀ ਜਿਹੀ ਆਪਣੇ ਸੌਂਤ ਜਿਹੜੀ ਹੁੰਦੀ ਹੈ, ਇਹਨੂੰ ਸਾੜ ਕੇ ਇਹਦੀ ਸਵਾਹ ਜੀ ਬਣਾ ਕੇ ਉਹਦੇ ਨਾਲ ਸਵਾਦ ਲੈ ਸਕਦੇ, ਉਹਦੇ ਨਾਲ ਵੀ ਥਰੀ ਹੋ ਜੂਗੀ। ਫਿਰ ਅਨਾਰ ਦਾ ਜੂਸ ਪਿਲਾਓ ਬੱਚੇ ਨੂੰ, ਨਾਰੀਅਲ ਪਾਣੀ, ਨਾਰੀਅਲ ਦਾ ਪਾਣੀ ਇਹ ਪਿਲਾਓ ਤੁਸੀਂ ਇਹ। ਜਾਂ ਨਹੀਂ ਤਾਂ ਪਿਆਜ਼ ਕੱਟ ਕੇ ਬਾਰ-ਬਾਰ ਸੁੰਘੀ ਜਾਵੇ, ਉਹਦੇ ਨਾਲ ਵੀ ਨਕਸੀਰ ਬੰਦ ਹੋ ਜਾਂਦੀ। ਫਿਰ ਦਹੀਂ ਉਹਨੂੰ ਜ਼ਿਆਦਾ ਖਿਲਾਓ, ਠੰਡੀ ਚੀਜ਼ਾਂ ਖਿਲਾਉਣੀਆਂ, ਦਹੀਂ ਜ਼ਿਆਦਾ ਖਿਲਾਓ ਉਹਨੂੰ। ਦਹੀਂ ਜੇ ਕੋਈ ਇੰਡੀਆ ਹੈਗਾ ਜਿਹੜੀ ਬੋਹੜ ਦਾ ਦਰਖਤ ਹੁੰਦਾ, ਉਹਦੀ ਜਿਹੜੀ ਜਟਾਂ ਜਿਹੀਆਂ ਲਟਕਦੀਆਂ ਹੁੰਦੀਆਂ, ਦਾੜੀ ਕਹਿੰਦੇ ਉਹਨੂੰ, ਬੋਹੜ ਦੀ ਦਾੜੀ, ਉਹਦਾ ਚੂਰਨ ਜਿਹਾ ਬਣਾ ਕੇ ਉਹ 1 ਚਮਚਾ ਤੁਸੀਂ ਆਪਣੇ ਲੱਸੀ ਨਾਲ ਲੈ ਲਿਆ ਕਰੋ, ਉਹਦੇ ਨਾਲ ਵੀ ਨਕਸੀਰ ਹਟ ਜਾਂਦੀ। ਨਹੀਂ ਤਾਂ ਅੰਗੂਰਾਂ ਦਾ ਰਸ ਤੁਸੀਂ ਨੱਕ ਪਾ ਦਿਓ, ਉਹਦੇ ਨਾਲ ਜੀ ਹਟ ਜਾਂਦੀ ਹੈ। ਫਿਰ ਫਿੱਗ ਹੀ ਖਾਣੀ ਜ਼ਰੂਰੀ ਹੈ ਜੀ, ਫਿੱਗ ਤੁਸੀਂ ਖਾਇਆ ਕਰੋ ਜੀ, 2 ਸਵੇਰ ਨੂੰ 2 ਸ਼ਾਮ ਨੂੰ, ਇਹਦੇ ਨਾਲ ਨਕਸੀਰ ਸਾਰੀ ਹਟ ਜੂਗੀ। ਅਨਾਰ ਦਾ ਜੂਸ ਪੀਓ, ਇਹਦੇ ਨਾਲ ਹਟ ਜੂਗੀ ਨਕਸੀਰ। ਔਲੇ ਦਾ ਜੂਸ ਤੁਸੀਂ ਪੀਓ, ਠੰਡਾ ਹੁੰਦਾ ਹੈਗਾ, ਔਲੇ ਦਾ ਜੂਸ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਸ਼ੂਗਰ ਵਾਸਤੇ ਕਹਿੰਦੇ ਸੀ, ਉਹ ਤਾਂ ਉਹਨੇ ਜੇ ਬਾਰਡਰ ਲਾਈਨ 'ਤੇ ਹੀ ਹੈ, ਫਿਰ ਤਾਂ ਆਪਣੀ ਕੜੀ ਪੱਤੇ ਦਾ ਹੀ ਆਪਣੇ 1 ਚਮਚਾ ਲੈ ਕਰੇ ਜੀ ਪੀ ਕੇ, ਉਹਦੇ ਨਾਲ ਸ਼ੂਗਰ ਨੂੰ ਫਰਕ ਪੈ ਜਾਂਦਾ। ਨਹੀਂ ਤਾਂ ਆਪਣੇ 2 ਚਮਚੇ ਔਲੇ ਦਾ ਰਸ, 2 ਚਮਚੇ ਕਰੇਲਿਆਂ ਦਾ ਰਸ, ਇਹ ਤੁਸੀਂ ਆਪਣੇ ਲੈ ਕਰੋ। ਨਹੀਂ ਤਾਂ ਆਪਣੇ ਫਿਰ ਔਲਾ ਪਾਊਡਰ, ਸੌਂਫ ਤੇ ਮੇਥੀ, ਇਹਨਾਂ ਦਾ ਪਾਊਡਰ ਲੈ ਲੈਣਾ ਹੈਗਾ, ਕਰੇਲਿਆਂ ਦਾ ਪਾਊਡਰ ਲੈ ਲੈਣਾ ਹੈਗਾ, ਤੇ ਜਾਮਣਾ ਦਾ ਪਾਊਡਰ, ਇਹ ਮਿਲ ਜਾਂਦੇ ਹਰੇਕ ਚੀਜ਼ ਸਟੋਰ 'ਚ। ਤੇ ਜਿਹੜੀ ਚਿੱਟੀ ਮਿਰਚਾਂ ਹੁੰਦੀਆਂ, ਭੂਰੀਆਂ ਮਿਰਚਾਂ ਜਿਹਨਾਂ ਨੂੰ ਕਹਿੰਦੇ, ਉਹ ਬਰਾਬਰ ਤੁਸੀਂ ਆਪਣੇ ਲੈ ਕੇ 1 ਚਮਚਾ ਤੁਸੀਂ ਇਹ ਲੈ ਕਰੋ। ਇਹਦੇ ਨਾਲ ਪੱਕੀ ਗਰੰਟੀ ਹੈ ਜੀ, ਮੇਰੀ ਵਾਈਫ ਇਹੀ ਖਾਂਦੀ ਹੈਗੀ, ਉਹਦੀ ਸ਼ੂਗਰ 10 ਸਾਲ ਹੋ ਗਏ ਖਾਂਦੀ ਨੂੰ, ਐਨ ਲੈਵਲ 'ਤੇ ਰਹਿੰਦੀ ਜਮਾਂ 'ਤੇ। ਨਹੀਂ ਤਾਂ ਇੱਕ ਨਵੀਂ ਹੈਗੀ ਜੀ, ਟਰਾਈ ਕਰਕੇ ਦੇਖ ਲਓ, ਜਿਹੜੀ ਸਰੋਂ ਹੁੰਦੀ ਆ ਆਪਣੀ ਸਰੋਂ, ਉਹ ਵੀ ਤੁਸੀਂ ਆਪਣੇ 1 ਚਮਚਾ ਲੈ ਕਰੋ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਸਰੋਂ ਨੂੰ ਪੀ ਕੇ ਇਹ ਟਰਾਈ ਕਰਕੇ ਦੇਖ ਲਓ, ਇਹ ਵੀ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ, ਸ਼ੂਗਰ ਵਾਸਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ, ਮੇਥੀ ਲੈਣੀ ਹੈਗੀ 100 ਗ੍ਰਾਮ, ਤੇਜ ਪੱਤਾ 100 ਗ੍ਰਾਮ, ਜਾਮਨ ਦੀ ਗੁਠਲੀਆਂ ਦਾ ਪਾਊਡਰ 150 ਗ੍ਰਾਮ, ਤੇ ਬੇਲ ਪਾਊਡਰ ਇਹ 250 ਗ੍ਰਾਮ ਲੈਣਾ। ਇਹ ਪਾਊਡਰ ਜਿਹਾ ਬਣਾ ਕੇ ਰੱਖ ਲਓ, ਆਪਣਾ 1 ਚਮਚਾ ਖਾਲੀ ਪੇਟ ਸਵੇਰ ਨੂੰ ਉੱਠ ਕੇ ਲੈ ਕਰੋ ਜੀ। ਅੱਗੇ ਪੁੱਛਦੇ ਸੀਗੇ ਆਪਣੇ ਮੋਤੀਏ ਵਾਸਤੇ, ਪੁੱਛਦੇ ਸੀਗੇ ਇਹਦੇ ਵਿੱਚ ਤੁਸੀਂ 60 ਗ੍ਰਾਮ ਸਰੋਂ ਦਾ ਤੇਲ ਲੈਣਾ ਹੈਗਾ, ਤੇ 30 ਗ੍ਰਾਮ ਵਿੱਚ ਸਰਦ ਚੀਨੀ, ਇਹ ਸਰਦ ਚੀਨੀ ਆਪਣੇ ਤੇਲ ਦੇ ਵਿੱਚ ਉਹਨੇ ਪਾ ਕੇ ਖੱਲ ਜੇ ਕਰ ਦੇਣੀ ਹੈ, ਜਿਸ ਤਰ੍ਹਾਂ ਖੱਲ ਕਰਦੇ ਹੁੰਦੇ ਇੰਡੀਆ ਨੇ, ਘੋਟਦੇ ਹੁੰਦੇ, ਜੇ ਘੁਟਕੀ ਦੇ ਵਿੱਚੋਂ ਫਿਰ ਇਹਦੇ ਬਣ ਗਈ ਸਾਰੀ ਇਹ ਦਵਾਈ ਜੀ, ਮਿਕਸ ਹੋ ਗਈ ਸਾਰੀ ਚੀਜ਼ਾਂ ਐਨ ਵਧੀਆ। ਤਾਂ ਉਹਦੇ ਵਿੱਚ ਇੱਕ ਸਲਾਈ ਭਰ ਕੇ ਅੱਖਾਂ 2 ਟਾਈਮ ਪਾ ਲਿਆ ਕਰੋ, ਇਹਦੇ ਨਾਲ ਮੋਤੀ ਆਪਣੇ ਠੀਕ। ਨਹੀਂ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਤੇ ਸ਼ਹਿਦ, ਇਹ ਬਰਾਬਰ ਲੈ ਕੇ 1 ਚਮਚਾ ਉਹ ਲੈ ਲਓ, 1 ਚਮਚਾ ਉਹ ਲੈ ਲਓ, ਇਹ 2 ਬੂੰਦਾਂ ਪਾ ਲਿਆ ਕਰੋ, ਇਹਦੇ ਨਾਲ ਵੀ ਮੋਤੀਆ ਹਟ ਜਾਂਦਾ ਸਾਰਾ। ਫਿਰ ਚਲਾਈ ਜਿਹੜੀ ਹੁੰਦੀ ਹੈ, ਉਹਦੇ ਪੱਤਿਆਂ ਦਾ ਰਸ ਕੱਢ ਕੇ ਉਹ ਤੁਸੀਂ ਉਹਨੇ ਪਾ ਸਕਦੇ ਹੈਗੇ 1-2 ਬੂੰਦਾਂ। ਨਹੀਂ ਤਾਂ ਪਿਆਜ਼ ਦੇ ਰਸ ਦੇ ਵਿੱਚ ਵੀ 1 ਚਮਚਾ ਪਿਆਜ਼ ਦਾ ਰਸ ਪਾ ਲਓ, 1 ਚਮਚਾ ਸ਼ਹਿਦ ਪਾ ਲਓ, ਇਹ 2 ਬੂੰਦਾਂ ਪਾਈ ਚੱਲੋ, ਇਹਦੇ ਨਾਲ ਵੀ ਮੋਤੀ ਆਪਣੇ ਠੀਕ ਹੋ ਜਾਂਦੇ। ਬਵਾਸੀਰ ਵਾਸਤੇ ਕਹਿੰਦੇ ਸੀਗੇ, ਉਹਦੇ ਵਿੱਚ ਤੁਸੀਂ ਤਾਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਲੈਣੀ ਹੈਗੀ 10 ਗ੍ਰਾਮ, ਮਿਕਸ ਕਰਕੇ ਲਗਾਓ ਤੁਸੀਂ। ਜਿਹੜੇ ਮੌਕੇ ਐ ਥਲੇ ਲਗਾਉਂਦੇ ਸਾਰੇ ਤੁਹਾਨੂੰ 1 ਦਿਹਾੜੀ ਵਿੱਚ ਪਤਾ ਲੱਗ ਜੂਗਾ ਜੀ, ਫਰਕ ਪੈਣ ਲੱਗ ਜਾਂਦਾ ਇਹਦੇ ਨਾਲ।
2-3 ਦਿਨ ਲਗਾਓ ਲਗਾਤਾਰ, ਐਨ ਠੀਕ ਹੋ ਜਾਊਗਾ ਜੀ। ਹਫ਼ਤੇ ਮਾ ਤਾਂ ਪੱਕੀ ਗਰੰਟੀ ਹੈ, ਹਫ਼ਤੇ ਮਾ ਜਮਾਂ ਤੇ ਠੀਕ ਹੋ ਜਾਊਗਾ। ਫਿਰ ਦੁਬਾਰਾ ਨਾ ਹੋਵੇ ਆਪਣੇ ਹਫ਼ਤੇ ਮਾ 1-2 ਵਾਰੀ ਲਗਾ ਛੱਡੀ, ਉਹਦੇ ਨਾਲ ਫਿਰ ਨਰਮ ਰਹਿੰਦੀ ਹੈਗੀ, ਗੁਦਾਮ ਖੁਸ਼ਕੀ ਨਹੀਂ ਕਰਦੀ। ਤੇ ਇਹਦੇ ਵਿੱਚ ਨਹੀਂ ਤਾਂ ਤੁਸੀਂ 10 ਗ੍ਰਾਮ ਫਟਕੜੀ ਲੈ ਕੇ ਬਰੀਕ 20 ਗ੍ਰਾਮ ਮੱਖਣ ਦੇ ਵਿੱਚ ਮਿਕਸ ਕਰਕੇ ਇਹ ਮੌਕਿਆਂ ਦੇ ਉੱਤੇ ਲਗਾ ਲਓ। ਇਹਦੇ ਨਾਲ ਵੀ ਤੁਹਾਡੇ ਮੌਕੇ ਛੱਡ ਜਾਂਦੇ। ਤੇ ਇਹਦੇ ਵਿੱਚ ਮੇਥੀ ਦੀ ਸਬਜ਼ੀ ਵਧੀਆ ਰਹਿੰਦੀ ਜੀ, ਹਰੀ ਮੇਥੀ ਦੀ ਸਬਜ਼ੀ ਖਾਓ ਤੁਸੀਂ, ਉਹ ਬਹੁਤ ਵਧੀਆ ਰਹਿੰਦੀ ਹੈਗੀ ਬਵਾਸੀਰ। ਤੇ ਗਾਜਰਾਂ ਦਾ ਜੂਸ ਚੰਗਾ ਰਹਿੰਦਾ ਹੈਗਾ, ਠੰਡਾ ਹੁੰਦਾ। ਗਾਜਰਾਂ ਖਾਓ ਤੁਸੀਂ, ਆਪਣੇ ਪਾਲਕ ਦਾ ਜੂਸ, ਗਾਜਰਾਂ ਪਾਲਕ ਦਾ ਜੂਸ ਆਪਣੇ ਲੈ ਸਕਦੇ ਆ ਮਿਕਸ ਕਰਕੇ। ਤੇ ਜਿਹੜੇ ਆਪਣੇ ਇਹਦੇ ਵਿੱਚ ਸ਼ਲਗਮ ਹੁੰਦੇ ਉਹ ਤੁਸੀਂ ਖਾ ਲਿਆ ਕਰੋ। ਤੇ ਦਹੀਂ ਦੇ ਵਿੱਚ ਤੁਸੀਂ ਆਪਣੇ ਮੈਂਗੋ ਪਾ ਕੇ ਇਹ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਲਿਆ ਕਰੋ। ਫਿਗ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, 3-4 ਫਿਗ ਭਿਓ ਕੇ ਆਪਣੇ ਸ਼ਾਮ ਨੂੰ ਖਾ ਲਏ, ਤੇ ਸਵੇਰ ਰਾਤ ਨੂੰ ਭਿਓ ਕੇ ਰੱਖ ਦਿਓ, ਫਿਰ ਉਹ ਖਾ ਲਏ ਦਿਨੇ, ਉਹਦੇ ਨਾਲ ਆਪਣੇ ਠੀਕ ਹੋ ਜਾਂਦੀ ਬਵਾਸੀਰ ਵੀ। ਤੇ ਨਹੀਂ ਤਾਂ ਰਾਈ ਦਾ ਹੀ ਤੇਲ ਲਗਾ ਲਓ ਇਕੱਲਾ, ਉਹਦੇ ਨਾਲ ਹੀ ਆਪਣੇ ਮੌਕੇ ਆਪਣੇ ਠੀਕ ਝੜ ਜਾਂਦੇ। ਜਿਹੜੇ ਕਹਿੰਦੇ ਪੈਰ ਦੇ ਗਿੱਟੇ ਦੇ ਵਿੱਚ ਸੋਜ ਰਹਿੰਦੀ ਮੇਰੇ, ਜਾਂ ਮੋਹ 'ਚ ਬੱਠਾ ਜੋ ਕੁਝ ਵੀ ਹੋਇਆ ਵਾ ਉਹਨਾਂ ਨੂੰ, ਉਹ ਤਿਲਾਂ ਦੇ ਤੇਲ ਦੇ ਵਿੱਚ ਸੁੰਡ ਪਾ ਕੇ ਮਾਲਿਸ਼ ਕਰੇ ਜੀ, ਉਹਦੇ ਨਾਲ ਠੀਕ ਹੋ ਜੂਗੀ। ਨਹੀਂ ਤਾਂ ਹਲਦੀ ਤੇ ਫਟਕੜੀ ਮਿਲਾ ਕੇ ਉਹਦਾ ਥੋੜ੍ਹਾ ਪਾਣੀ ਪਾ ਕੇ ਉਹਦਾ ਪੇਸਟ ਜਿਹਾ ਬਣਾ ਲਵੇ, ਜਾਂ ਤੇਲ ਪਾ ਲਵੇ, ਨਹੀਂ ਪਾਣੀ ਪਾਣਾ, ਤੇਲ ਜਿਹਾ ਪਾ ਕੇ ਉਹਦੀ ਮਾਲਿਸ਼ ਕਰੇ। ਹਲਦੀ ਤੇ ਫਟਕੜੀ ਤਿਲਾਂ ਦਾ ਤੇਲ ਪਾ ਕੇ ਹੀ ਮਾਲਿਸ਼ ਕਰ ਲਿਆ ਕਰੇ ਜੀ, ਸਾਰਿਆਂ ਤੋਂ ਵਧੀਆ ਚੀਜ਼ ਰਹੂਗਾ ਤੁਹਾਨੂੰ। ਜਾਂ ਫਿਰ ਤਾਂ ਨਹੀਂ, 1 ਚਮਚਾ ਤੁਸੀਂ ਸੁੰਡ ਦਾ ਦੁੱਧ ਦੇ ਵਿੱਚ ਪਾ ਕੇ ਉਬਾਲ ਕੇ ਉਹ ਤੁਸੀਂ ਪੀ ਸਕਦੇ ਹੈਗੇ। ਨਹੀਂ ਤਾਂ ਇਹਦੇ ਵਿੱਚ ਤੁਸੀਂ ਤਾਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈ। ਇਹ ਟਰਪਨਟਾਈਨ ਆਇਲ ਕਹਿੰਦੇ ਜੀ ਤਾਰਪੀਨ ਦੇ ਤੇਲ ਨੂੰ, ਇਹ ਤੁਹਾਨੂੰ ਪੇਂਟ ਵਾਲੀ ਸਟੋਰ 'ਚ ਮਿਲੂਗਾ, ਉੱਥੇ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀ ਆਪਣੇ ਬਾਲ ਝੜਦੇ ਹੈਗੇ, ਉਹ 30 ਗ੍ਰਾਮ ਤੁਸੀਂ ਆਪਣੇ ਸੁੱਕੇ ਔਲੇ ਲੈਣੇ ਹੈਗੇ, ਤੇ 300 ਗ੍ਰਾਮ ਨਾਰੀਅਲ ਦਾ ਤੇਲ ਲੈਣਾ ਹੈਗਾ। ਉਹਦੇ ਵਿੱਚ ਕੜਾਹੀ ਪਾ ਕੇ ਤੁਸੀਂ ਉਬਾਲਣੇ ਹੈਗੇ। ਇਹ ਆਂਚ ਮੀਡੀਅਮ ਰੱਖਣੀ ਹੈਗੀ। ਉਹ ਤੁਸੀਂ ਆਪਣੇ ਜ਼ਿਆਦਾ ਰੰਗ ਜਿਹਾ ਸਾਰਾ ਛੱਡਦਾ ਉਹਨਾਂ ਨੇ ਔਲਿਆਂ ਨੇ, ਉਹ ਤੇਲ ਸਾਰਾ ਔਲਿਆਂ ਦਾ ਤੇਲ ਜਿਹਾ ਬਣ ਜੂਗਾ। ਉਹਦੀ ਤੁਸੀਂ ਆਪਣੇ ਸਿਰ ਤੇ ਮਾਲਿਸ਼ ਕਰੋ, ਇਹਦੇ ਨਾਲ ਸਾਰੇ ਹਟ ਜਾਂਦੇ ਜੀ ਬਾਲ ਝੜਨੇ। ਤੇ ਇਹਦੇ ਵਿੱਚੋਂ ਤੁਸੀਂ ਔਲਿਆਂ ਦਾ ਜੂਸ ਤੁਸੀਂ ਆਪਣੇ ਪੀ ਲਿਆ ਕਰੋ ਜੀ ਰੋਜ਼, ਇਹ ਵੀ ਬਹੁਤ ਫਾਇਦਾ ਕਰਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਵਿੱਚ ਨਾਰੀਅਲ ਦੇ ਤੇਲ ਦੇ ਵਿੱਚ 250 ਗ੍ਰਾਮ ਹੈਗਾ, ਤਿਲਾਂ ਦਾ ਤੇਲ ਵਿੱਚ 100 ਗ੍ਰਾਮ ਪਾਉਣਾ ਹੈਗਾ, ਚਮੇਲੀ ਦਾ ਤੇਲ ਵਿੱਚ 50 ਗ੍ਰਾਮ ਪਾਉਣਾ ਹੈਗਾ। ਇਹ ਤਿੰਨੇ ਤੇਲ ਤੁਸੀਂ ਮਿਕਸ ਕਰਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਬਦਾਮ ਰੋਗਨ ਦੇ ਵਿੱਚ 3-4 ਚਮਚੇ ਬਦਾਮ ਰੋਗਨ ਦੇ ਲੈ ਲਏ, ਤੇ ਵਿੱਚ 2 ਚਮਚੇ 1 ਚਮਚਾ ਨਿੰਬੂ ਦਾ ਰਸ ਮਿਲਾ ਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਜਾਂ ਨਹੀਂ ਤਾਂ ਦਹੀਂ ਦੇ ਵਿੱਚ ਵੀ ਤੁਸੀਂ ਆਪਣੇ ਨਿੰਬੂ ਨਿਚੋੜ ਕੇ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਉਹ ਲਗਾ ਕੇ ਸਿਰ ਧੋ ਲਿਆ ਕਰੋ ਬਾਅਦ ਵਿੱਚ, ਇਹਦੇ ਨਾਲ ਵੀ ਫਰਕ ਪੈ ਜਾਂਦਾ। ਨਹੀਂ ਤਾਂ ਤੁਸੀਂ ਆਪਣੇ ਫਿਰ ਇਹਦੇ ਦੁੱਧ ਦੇ ਵਿੱਚ ਖਸਖਸ ਭਿਓ ਕੇ ਜੀ ਇਹਨੂੰ ਰਗੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਸਿਰ ਨੂੰ ਲਗਾ ਸਕਦੇ ਹੈਗੇ। ਅੱਛਾ ਠੀਕ ਹੈ ਜੀ। ਭਰਿੰਗਰਾਜ ਦਾ ਤੇਲ ਨਹੀਂ ਬਣਿਆ ਬਣਾਇਆ ਮਿਲ ਜਾਂਦਾ ਜੀ, ਭਰਿੰਗਰਾਜ ਦਾ ਤੇਲ ਇਹ ਬਣਾਇਆ ਬਣਾਇਆ ਮਿਲ ਜਾਂਦਾ, ਇਹ ਤੁਸੀਂ ਆਪਣੇ ਮਾਲਿਸ਼ ਕਰੋ, ਇਹਦੇ ਨਾਲ ਵੀ ਆਪਣੇ ਬਾਲ ਝੜਨੇ ਹਟ ਜਾਂਦੇ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫ਼ਤੇ। ਥੈਂਕ ਯੂ ਜੀ, ਬਹੁਤ ਧੰਨਵਾਦ। ਓਕੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਸਾਡੇ ਨਾਲ ਜੁੜੇ ਜਗਵੀਰ ਸਿੰਘ ਜੀ, ਜੋ ਦੱਸਦੇ ਨੇ ਇਲਾਜ ਜੋ ਨਹੀਂ ਦੱਸੇ ਜਾਂਦੇ ਮੰਗਲਵਾਰ ਨੂੰ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ